ਫ੍ਰਿਜ਼ਨੋ ਤੇ ਬੇਕਰਸਫੀਲਡ ਨਾਲ ਦੀ ਨਾਲ ਘਰਾਂ 'ਚ ਰੇਡੀਓ ਸੈਟਸ ਦੇ ਉੱਤੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਸੈਨੋਜ਼ੇ, ਬਰਕਲੇ, ਸਟਾਕਟਨ, ਟ੍ਰੇਸੀ, ਮੋਡੈਸਟੋ ਤੇ ਮਰਸਡ ਆਈਫੋਨ ਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 13 ਤਰੀਕ ਆ ਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਆ। ਇਸ ਵਾਰ ਹੈਲਥ ਇੰਸ਼ੋਰੈਂਸ ਨਹੀਂ ਕਰਵਾਉਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $700 ਪਰ ਪਰਸਨ ਦੇ ਹਿਸਾਬ ਦੇ ਨਾਲ ਜਿਹੜਾ ਜੁਰਮਾਨਾ ਉਹ ਕੀਤਾ ਜਾਵੇਗਾ। ਉਸ ਜੁਰਮਾਨੇ ਤੋਂ ਬਚਣ ਦੇ ਲਈ ਇੰਸ਼ੋਰੈਂਸ ਲੈਣ ਦੇ ਲਈ ਕਾਲ 408 272 2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਗਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਗਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਰਾਜ ਸਿੰਘ ਬਰਾੜ ਸ਼੍ਰੀ ਗੰਗਾ ਨਗਰ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੋਕ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਜਿਹੜਾ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਪਹਿਲੀ ਖਬਰ ਆ ਰਹੀ ਆ, ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜਿਹੜੀ ਇੰਪੀਚਮੈਂਟ ਆ ਉਹਦੇ ਸੰਬੰਧ ਦੇ ਵਿੱਚ ਜਿਹੜੀ ਹੀਅਰਿੰਗ ਹੈਗੀ ਆ ਉਹ ਅੱਜ ਸ਼ੁਰੂ ਹੋ ਗਈ ਹੈਗੀ ਆ। ਐਡਮ ਸ਼ਿਫ ਜਿਹੜੇ ਹੈਗੇ ਆ ਡੈਮੋਕ੍ਰੈਟਿਕ ਪਾਰਟੀ ਦੇ ਕਾਂਗਰਸਮੈਨ ਅਤੇ ਉਹ ਚੇਅਰਮੈਨ ਵੀ ਹੈਗੇ ਕਮੇਟੀ ਦੇ, ਉਹਨਾਂ ਨੇ ਆਪਣੀ ਜਿਹੜੀ ਆ ਓਪਨਿੰਗ ਸਟੇਟਮੈਂਟ ਜਿਹੜੀ ਸ਼ੁਰੂ ਕੀਤੀ ਹੈਗੀ ਆ ਵੀ ਕਿਸ ਤਰ੍ਹਾਂ ਜਿਹੜਾ ਯੂਕਰੇਨ ਆ ਉਹਨੂੰ ਜਿਹੜੀ ਆ ਪ੍ਰੈਸ਼ਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਵੀ ਜਿਹੜਾ ਜੋ ਬਾਈਡਨ ਦਾ ਜਿਹੜਾ ਸਨ ਹੈਗਾ ਆ ਵੀ ਉਸ ਨੂੰ ਜਿਹੜੀ ਆ ਉਹਨਾਂ ਨੇ ਜੋਬ ਦਿੱਤੀ ਸੀ ਜਾਂ ਉਹਨਾਂ ਨੂੰ ਕਾਂਟਰੈਕਟ ਦਿੱਤੇ ਸੀ, ਉਹਦੇ ਸੰਬੰਧ ਵਿੱਚ ਜਿਹੜੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਆਫਿਸ ਵੱਲੋਂ ਯੂਕਰੇਨ 'ਤੇ ਦਬਾਅ ਪਾਇਆ ਜਾ ਰਿਹਾ ਸੀ ਵੀ ਉਹਦੇ ਬਾਰੇ ਇਨਫੋਰਮੇਸ਼ਨ ਦਿਓ, ਫਿਰ ਤੁਹਾਡੀ ਜਿਹੜੀ ਆ ਜਿੰਨੀ ਵੀ ਏਡ ਦਿੰਦੇ ਹੈਗੇ ਆ ਉਹ ਦਿੱਤੀ ਜਾਊਗੀ। ਜੀ, ਇਹ ਪਬਲਿਕ ਹੀਅਰਿੰਗ ਦਾ ਅੱਜ ਜਿਹੜਾ ਪਹਿਲਾ ਸੀਗਾ ਸੈਸ਼ਨ ਜਿਹੜਾ ਉਹ ਸ਼ੁਰੂ ਹੋਇਆ। ਇਸ ਤੋਂ ਪਹਿਲਾਂ ਜਿਹੜੀਆਂ ਕਲੋਜ਼ ਡੋਰ ਜਿਹੜੀਆਂ ਮੀਟਿੰਗਸ ਜਾਂ ਡੈਪੋਜੀਸ਼ਨਸ ਜਿਹੜੀਆਂ ਹੋਈਆਂ ਸੀ, ਉਹਨਾਂ ਦੇ ਵਿੱਚੋਂ ਜਿਹੜੇ ਇਸ ਟਾਈਮ ਕਹਿੰਦੇ ਵੀ ਜਿਹੜੇ ਟੇਲਰ ਹੈਗੇ ਨੇ ਉਹਨਾਂ ਦੀ ਜਿਹੜੀ ਆ ਵਿਲੀਅਮ ਟੇਲਰ ਜਿਹੜੇ ਕਿ ਅੰਬੈਸਡਰ ਜਿਹੜੇ ਉਹ ਰਹੇ ਨੇ ਜਾਂ ਉਸ ਸਟੇਟ ਡਿਪਾਰਟਮੈਂਟ ਦੇ ਵਿੱਚ ਜਿਹੜੇ ਉਹ ਰਹੇ ਨੇ, ਵੀ ਉਹਨਾਂ ਦਾ ਅਤੇ ਅੰਬੈਸਡਰ ਸੌਂਡਰਲੈਂਡ ਉਹਨਾਂ ਦੇ ਨਾਲ ਮਿਲ ਜੁਲ ਕੇ ਕੀ ਜਿਹੜੀ ਗੱਲਬਾਤ ਹੋਈ ਸੀ ਉਸ ਦਾ ਜਿਹੜਾ ਘਟਨਾਕ੍ਰਮ ਜਿਹੜਾ ਆ ਉਹਨਾਂ ਨੇ ਜਿਹੜਾ ਲੜੀਵਾਰ ਜਿਹੜਾ ਤਰੀਕਾਂ ਦੇ ਆਧਾਰ ਦੇ ਉੱਤੇ ਜਿਹੜਾ ਉਹਨਾਂ ਨੇ ਉਹ ਦੱਸਿਆ ਆ। ਸੋ ਪਬਲਿਕ ਦੇ ਸਾਹਮਣੇ ਉਹ ਸਾਰੀਆਂ ਗੱਲਾਂ ਜਿਹੜੀਆਂ ਹੁਣ ਜਿਹੜੀਆਂ ਟੈਸਟੀਮੋਨੀਜ਼ ਆ, ਸਵਾਲ ਜਵਾਬ ਆ ਉਹ ਹੋਣਗੇ। ਉਹਨਾਂ ਨੇ ਆਪਣੀ ਓਪਨਿੰਗ ਸਟੇਟਮੈਂਟ ਜਿਹੜੀ ਉਹ ਜਾਰੀ ਕੀਤੀ। ਵਿਲੀਅਮ ਟੇਲਰ ਨੇ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਸਟਾਫ ਮੈਂਬਰ ਸੌਂਡਰਲੈਂਡ ਦੇ ਉੱਤੇ ਵੀ ਜਿਹੜਾ ਆ ਦਬਾਅ ਸੀਗਾ ਅੰਬੈਸਡਰ ਦੇ ਉੱਤੇ। ਇਨਵੈਸਟੀਗੇਸ਼ਨਸ ਦੇ ਬਾਰੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਬਾਰ-ਬਾਰ ਉਹਨਾਂ ਨੂੰ ਉਹ ਪੁੱਛ ਰਹੇ ਸੀ ਅਤੇ ਉੱਦਾਂ ਉਹਨਾਂ ਨੇ ਕਾਫੀ ਦੀ ਜਨਤਕ ਤੌਰ ਦੇ ਉੱਤੇ ਵੀ ਕਿਹਾ, ਵੀ ਕਹਿੰਦੇ ਵੀ ਕੋਈ ਵੀ ਜਿਹੜਾ ਕੁਇਡ ਪ੍ਰੋ ਕੋ ਦਾ ਜਿਹੜਾ ਚੱਕਰ ਨਹੀਂ ਸੀਗਾ, ਪਰ ਕਹਿੰਦੇ ਵੀ ਜਿਹੜੀ ਚੀਜ਼ ਉਹਨਾਂ ਨੂੰ ਸਮਝ ਆਈ ਸੀ ਉਸ ਦੇ ਵਿੱਚ ਇਹ ਸੀਗਾ ਵੀ ਇਨਵੈਸਟੀਗੇਸ਼ਨ ਦੇ ਬਾਰੇ ਜਿੰਨੀ ਦੇਰ ਤੱਕ ਉਹ ਕੋਈ ਗੱਲ ਨਹੀਂ ਕਰਦੇ ਜਾਂ ਉਹ ਸ਼ੁਰੂਆਤ ਨਹੀਂ ਕਰਦੇ ਤਾਂ ਯੂਕਰੇਨ ਨੂੰ ਜਿਹੜੀ ਮਿਲਟਰੀ ਸਹਾਇਤਾ ਆ ਉਹ ਨਹੀਂ ਦਿੱਤੀ ਜਾਵੇਗੀ। ਵਿਲੀਅਮ ਟੇਲਰ ਨੇ ਆਪਣੀ ਜਿਹੜੀ ਅੱਜ ਦੀ ਟੈਸਟੀਮੋਨੀ ਦੇ ਵਿੱਚ ਜਿੰਨੀ ਕੁ ਸੁਣਨ ਦਾ ਮੌਕਾ ਮਿਲਿਆ ਸੀ ਉਸ ਦੇ ਵਿੱਚ ਉਹਨਾਂ ਨੇ ਇਹੀ ਆਖਿਆ ਸੀਗਾ ਵੀ ਜਿਹੜੇ ਅਮਰੀਕਾ ਜੇ ਯੂਕਰੇਨ ਨੂੰ ਸਹਾਇਤਾ ਨਹੀਂ ਕਰਦਾ, ਮਿਲਟਰੀ ਸਹਾਇਤਾ ਨਹੀਂ ਕਰਦਾ, ਅਤੇ ਜਿਹੜੇ ਰੂਸ ਵਾਲੇ, ਰਸ਼ੀਆ ਵਾਲੇ ਆ ਉਹਨਾਂ ਦੀ ਟੈਰੀਟੋਰੀਜ਼ ਦੇ ਵਿੱਚ ਆ ਕੇ ਉਹਨਾਂ ਦੇ ਯੂਕਰੇਨੀਅਨਸ ਨੂੰ ਜਿਹੜਾ ਆ ਉਹ ਦਬਾਅ ਦੇ ਵਿੱਚ ਲੈਣਗੇ ਅਤੇ ਉਹਨਾਂ ਨੂੰ ਉਹਨਾਂ ਦੀ ਜਾਨ ਨੂੰ ਵੀ ਜਿਹੜਾ ਖਤਰਾ ਆ ਉਹ ਬਣੇਗਾ। ਸੋ ਕਾਫੀ ਇੱਕ ਜਿਹੜਾ ਗੰਭੀਰ ਮਸਲਾ ਯੂਕਰੇਨ ਦੇ ਲਈ ਹੈਗਾ। ਕਹਿੰਦੇ ਵੀ ਨਵੀਂ ਇਹ ਬਣੀ ਡੈਮੋਕ੍ਰੇਸੀ ਹੈਗੀ ਆ, ਸੋ ਇਹਨਾਂ ਦੇ ਉੱਤੇ ਜਿਹੜੇ ਇਸ ਤਰੀਕੇ ਦੇ ਨਾਲ ਜਿਹੜਾ ਆ ਉਹ ਪ੍ਰੈਸ਼ਰ ਜਿਹੜਾ ਆ ਰਾਸ਼ਟਰਪਤੀ ਟਰੰਪ ਦੇ ਦੁਆਰਾ ਉਹ ਪਾਇਆ ਜਾ ਰਿਹਾ ਹੈਗਾ ਆ। ਸੋ ਸੰਵਿਧਾਨ ਦੇ ਮੁਤਾਬਕ ਇਹ ਗੈਰ ਕਾਨੂੰਨੀ ਹੈਗਾ ਵੀ ਆਪਣੇ ਜਿਹੜੇ ਖਾਸ ਕਰਕੇ ਸਿਆਸੀ ਵਿਰੋਧੀ ਦੇ ਖਿਲਾਫ ਕਿਸੇ ਬਾਹਰਲੇ ਮੁਲਕ ਦੀ, ਕਿਸੇ ਬਾਹਰਲੀ ਸ਼ਕਤੀ ਦੀ ਪਾਵਰ ਦੀ ਜਿਹੜੀ ਆ ਉਹ ਵਰਤੋਂ ਜਿਹੜੀ ਆ ਤੁਸੀਂ ਨਹੀਂ ਜਿਹੜੀ ਕਰ ਸਕਦੇ। ਪਰ ਰਾਸ਼ਟਰਪਤੀ ਟਰੰਪ ਜਿਹੜੇ ਆ ਇਸ ਚੀਜ਼ ਤੋਂ ਜਿਹੜੇ ਉਹ ਪਿੱਛੇ ਵੀ ਜਿਹੜਾ ਉਹ ਨਹੀਂ ਹਟ ਰਹੇ। ਉੱਦਾਂ ਕਹੀ ਵੀ ਜਾ ਰਹੇ ਆ ਵੀ ਕੋਈ ਕੁਇਡ ਪ੍ਰੋ ਕੋ ਨਹੀਂ ਸੀਗਾ। ਨਾਲੇ ਪਬਲਿਕਲੀ ਤੌਰ ਦੇ ਉੱਤੇ ਕਈ ਵਾਰੀ ਚਾਈਨਾ ਨੂੰ, ਕਈ ਵਾਰੀ ਯੂਕਰੇਨ ਨੂੰ ਕਹਿ ਦਿੰਦੇ ਆ ਵੀ ਇਹਨਾਂ ਦੀ ਇਨਵੈਸਟੀਗੇਸ਼ਨ ਵੀ ਜਿਹੜੀ ਆ ਉਹ ਤੁਸੀਂ ਜਿਹੜੀ ਉਹ ਕਰੋ।
ਸੋ ਇਹ ਹੁਣ ਮਸਲਾ ਜਿਹੜਾ ਹੈ ਹੋਰ ਵੀ ਜ਼ਿਆਦਾ ਗੰਭੀਰ ਜਿਹੜਾ ਇਹਨਾਂ ਦੇ ਲਈ ਬਣਦਾ ਹੈ। ਪਰ ਇਹ ਪਬਲਿਕ ਹੀਅਰਿੰਗ ਦੇ ਵਿੱਚ ਹਰਜੋਤ ਸਿੰਘ ਜੀ ਕਿਤੇ ਨਾ ਕਿਤੇ ਇਹ ਹੋਵੇਗਾ ਵੀ ਜਿਹੜੇ ਲੋਕ ਸੁਣ ਰਹੇ ਆ, ਦੇਖਣਗੇ ਜਾਂ ਸੁਣਨਗੇ, ਉਹਨਾਂ ਦਾ ਮਨ ਕਿਸ ਪਾਸੇ ਵੱਲ ਨੂੰ ਤਬਦੀਲ ਹੁੰਦਾ ਹੈ। ਕੀ ਉਹ ਇੰਪੀਚਮੈਂਟ ਦੇ ਹੱਕ ਦੇ ਵਿੱਚ ਜਾਣਗੇ ਜਾਂ ਇਸ ਦੇ ਜਿਹੜੇ ਵਿਰੋਧ ਦੇ ਵਿੱਚ ਜਾਣਗੇ? ਇਹ ਜਿਹੜੀ ਗੱਲ ਆ ਹੁਣ ਅਹਿਮ ਜਿਹੜੀ ਉਹ ਦੇਖਣ ਵਾਲੀ ਉਹ ਹੋਵੇਗੀ। ਡੈਮੋਕ੍ਰੇਟ ਇਹੀ ਚਾਹੁੰਦੇ ਨੇ ਵੀ ਇਸ ਪਬਲਿਕ ਇੰਪੀਚਮੈਂਟ ਇਨਕੁਆਇਰੀ ਜਿਹੜੀ ਟੈਸਟੀਮੋਨੀਜ਼ ਹੋਣੀਆਂ ਆ ਵੀ ਉਹਨਾਂ ਦੇ ਹੱਕ ਦੇ ਵਿੱਚ ਜਾਵੇ। ਰਿਪਬਲਿਕਨਸ ਇਹ ਦਿਖਾਉਣਾ ਚਾਹੁੰਦੇ ਨੇ ਵੀ ਇਹ ਟੋਟਲੀ ਇੱਕ ਸ਼ੈਮ ਆ, ਇਹ ਜਾਣਬੁੱਝ ਕੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਖਿਲਾਫ ਜਿਹੜਾ ਉਹਨਾਂ ਦਾ ਇਹ ਕੀਤਾ ਜਾ ਰਿਹਾ ਆ। ਪਰ ਹੁਣ ਜਿੱਦਾਂ ਦੇ ਇਹ ਮਿਲਟਰੀ ਏਡ ਨੂੰ ਰੋਕਣ ਦੀਆਂ ਗੱਲਾਂ ਆ ਰਹੀਆਂ ਆ, ਅਤੇ ਜੇ ਇਹ ਚੀਜ਼ਾਂ ਸਾਬਤ ਹੁੰਦੀਆਂ ਤਾਂ ਰਾਸ਼ਟਰਪਤੀ ਟਰੰਪ ਦਾ ਅਜਿਹੀਆਂ ਗੱਲਾਂ ਦੇ ਵਿੱਚੋਂ ਨਿਕਲਣਾ ਸੰਭਵਤਾ ਤਾਂ ਪਤਾ ਨਹੀਂ, ਪਰ ਮੁਸ਼ਕਿਲਾਂ ਉਹਨਾਂ ਦੇ ਲਈ ਕਾਫੀ ਖੜੀਆਂ ਹੋ ਸਕਦੀਆਂ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਸੁਪਰੀਮ ਕੋਰਟ ਦੇ ਵਿੱਚ ਡਾਕਾ ਵਾਲਿਆਂ ਦਾ ਜਿਹੜਾ ਕੇਸ ਗਿਆ ਹੋਇਆ ਆ, ਕਹਿੰਦੇ ਵੀ ਲੱਗਦਾ ਆ ਵੀ ਜਿਹੜਾ ਸੁਪਰੀਮ ਕੋਰਟ ਆ US ਦੀ, ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਹੱਕ ਦੇ ਵਿੱਚ ਚੱਲ ਜਾਵੇ। 8,20,25,000 ਦੇ ਕਰੀਬ ਜਿਹੜੇ ਡਰੀਮਰਸ ਹੈਗੇ ਆ, ਜਿਹੜੇ ਡਾਕਾ ਦੇ ਅੰਡਰ ਆਉਂਦੇ ਹੈਗੇ ਆ, ਅਤੇ ਜੇ ਉਹਨਾਂ ਦੇ ਅਗੇਂਸਟ ਕੇਸ ਚਲੇ ਜਾਂਦਾ ਆ ਅਤੇ ਇਹ ਕਹਿੰਦੇ ਵੀ ਬਹੁਤ ਵੱਡਾ ਜਿਹੜਾ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੀ ਸੁਪਰੀਮ ਕੋਰਟ ਦੀ ਰੂਲਿੰਗ ਆ ਉਹ ਹੋਊਗੀ। ਅਤੇ ਇੰਨੇ ਬੰਦਿਆਂ ਨੂੰ ਡਿਪੋਰਟ ਜੇ ਕਰਨਾ ਪਊ ਤਾਂ ਕਿਸ ਤਰ੍ਹਾਂ ਜਿਹੜੀ US ਗਵਰਨਮੈਂਟ ਕਰੂਗੀ, ਜਦੋਂ ਕਿ ਕਈ ਬੱਚੇ ਜਿਹੜੇ ਆ ਉਹ 2-2, 3-3 ਸਾਲ ਦੇ ਆਏ ਸੀ ਵੱਖ-ਵੱਖ ਮੁਲਕਾਂ ਤੋਂ, ਅਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਉਹਨਾਂ ਨੇ ਜਿੱਥੇ ਉਹ ਜੰਮੇ ਹੈਗੇ ਵੀ ਉਹ ਮੁਲਕ ਦੇਖੇ ਹੋਣ। ਜੀ ਬਿਲਕੁਲ, ਨਾ ਉਹ ਕਦੀ ਉੱਥੇ ਗਏ ਆ ਅਤੇ ਨਾ ਉਹਨਾਂ ਨੂੰ ਉਸ ਦੇ ਬਾਰੇ ਜਿਹੜਾ ਪਤਾ ਹੈ, ਉੱਥੋਂ ਦਾ ਤੌਰ ਤਰੀਕਿਆਂ ਦਾ ਵੀ ਜਿਹੜਾ ਉਹਨਾਂ ਨੂੰ ਕੁਛ ਵੀ ਜਿਹੜਾ ਉਹ ਪਤਾ ਨਹੀਂ ਹੈਗਾ। ਸੋ ਕਾਫੀ ਇਹਨਾਂ ਦੇ ਲਈ ਮੁਸ਼ਕਿਲ ਆ। ਅਤੇ ਜਿੱਦਾਂ ਤੁਸੀਂ ਵੀ ਹਰਜੋਤ ਸਿੰਘ ਜੀ ਦੱਸਿਆ, ਅਤੇ ਇੱਦਾਂ ਲੱਗ ਰਿਹਾ ਕਹਿੰਦੇ ਵੀ ਜਿਹੜਾ ਸੁਪਰੀਮ ਕੋਰਟ ਆ ਉਹ ਜਿਹੜੇ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਦੇ ਹੱਕ ਦੇ ਵਿੱਚ ਜਿਹੜਾ ਫੈਸਲਾ ਆ ਉਹ ਸੁਣਾ ਸਕਦਾ ਹੈ। ਡਾਕਾ ਵਾਲੇ ਵੀ ਆਖਿਆ ਜਾਂਦਾ ਹੈ, ਡਰੀਮਰਸ ਵੀ ਜਿਹੜਾ ਆ ਇਹਨਾਂ ਨੂੰ ਆਖਿਆ ਜਾਂਦਾ ਆ। ਇਹਨਾਂ ਦੇ ਜਿਹੜੇ ਪਰਿਵਾਰਾਂ ਦੇ ਵੱਲੋਂ, ਮਾਪਿਆਂ ਦੇ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ ਇਹਨਾਂ ਬੱਚਿਆਂ ਨੂੰ ਜਿਹੜੀ 16 ਸਾਲ ਦੀ ਉਮਰ ਹੋਣ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਜਿਹੜਾ ਉਹ ਦਾਖਲ ਜਿਹੜਾ ਕੀਤਾ ਗਿਆ ਸੀਗਾ। ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਸਾਬਕਾ ਪ੍ਰਸ਼ਾਸਨ ਆ, ਜਿਹੜਾ ਓਬਾਮਾ ਹੋਣਾ ਦਾ ਪ੍ਰਸ਼ਾਸਨ ਆ, ਉਹਨਾਂ ਦੇ ਦੁਆਰਾ ਜਿਹੜਾ ਆ ਇਹ ਡਾਕਾ ਦਾ ਕਾਨੂੰਨ ਇੱਕ ਹਿਸਾਬ ਦੇ ਨਾਲ ਲਾਗੂ ਜਿਹੜਾ ਇਹ ਕੀਤਾ ਗਿਆ ਸੀਗਾ ਵੀ ਇਹਨਾਂ ਨੂੰ ਇੱਕ ਹਿਸਾਬ ਦੇ ਨਾਲ ਇੱਥੇ ਰਹਿਣ ਦੇ ਲਈ ਇਜਾਜ਼ਤ ਜਿਹੜੀ ਉਹ ਮਿਲਦੀ ਹੈਗੀ ਆ। ਸੋ 2012 ਦੇ ਵਿੱਚ ਇਹ ਪ੍ਰੋਗਰਾਮ ਡਾਕਾ ਦਾ ਇਹ ਸ਼ੁਰੂ ਹੋਇਆ ਸੀਗਾ, ਅਤੇ ਜਿਹੜਾ ਸਤੰਬਰ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਆਖਿਆ ਸੀਗਾ ਵੀ ਅਸੀਂ ਇਸ ਨੂੰ ਜਿਹੜਾ ਖ਼ਤਮ ਕਰਨ ਜਾ ਰਹੇ ਹਾਂ, ਖਾਰਜ ਕਰਨ ਜਾ ਰਹੇ। ਉਸ ਤੋਂ ਬਾਅਦ ਦੇ ਵਿੱਚ ਅਦਾਲਤਾਂ ਦੇ ਵਿੱਚ ਇਹ ਕੇਸ ਗਏ। ਲੋਵਰ ਕੇਸ ਜਿਹੜੇ ਅਦਾਲਤਾਂ ਸੀਗੀਆਂ, ਹੇਠਲੀਆਂ ਅਦਾਲਤਾਂ, ਉਹਨਾਂ ਨੇ ਇਹਨਾਂ ਡਾਕਾ ਵਾਲਿਆਂ ਦੇ ਹੱਕ ਦੇ ਵਿੱਚ ਵੀ ਜਿਹੜੇ ਫੈਸਲੇ ਸੁਣਾਏ ਆ। ਪਰ ਹੁਣ ਜਿਹੜਾ ਸਰਵ ਉੱਚ ਅਦਾਲਤ ਜਿਹੜੀ ਅਮਰੀਕਾ ਦੀ ਧਰਤੀ ਦੇ ਉੱਤੇ ਹੈਗੀ ਆ, ਸੁਪਰੀਮ ਕੋਰਟ, ਹੁਣ ਉਸ ਦਾ ਫੈਸਲਾ ਫਿਰ ਇੱਕ ਹਿਸਾਬ ਦੇ ਨਾਲ ਅਖੀਰਲੇ ਫੈਸਲੇ ਦੇ ਵਜੋਂ ਦੇਖਿਆ ਜਾਊਗਾ ਵੀ ਉਹਨਾਂ ਦੇ ਨਾਲ ਬਣਦਾ ਕੀ ਹੈਗਾ। ਸੋ ਕਾਫੀ ਵਿਚਾਰੇ ਜਿੱਦਾਂ ਆਪਾਂ ਦੱਸ ਹੀ ਰਹੇ ਹਾਂ ਵੀ 8 ਲੱਖ ਲੋਕਾਂ ਦਾ, ਬੱਚਿਆਂ ਦਾ ਖਾਸ ਕਰਕੇ, ਉਹਨਾਂ ਦਾ ਜਿਹੜਾ ਭਵਿੱਖ ਆ ਹੁਣ ਦਾਅ ਦੇ ਉੱਤੇ ਜਿਹੜਾ ਉਹ ਲੱਗਾ ਪਿਆ ਆ ਵੀ ਬਣੂਗਾ ਕੀ। ਅਤੇ ਜਿੱਦਾਂ ਆਪਾਂ ਕੱਲ੍ਹ ਵੀ ਦੱਸਿਆ ਸੀ, ਇਹਨਾਂ 'ਚੋਂ 90% ਕਹਿੰਦੇ ਡਾਕਾ ਵਾਲਿਆਂ ਦੇ ਵਿੱਚੋਂ ਇੱਧਰ ਕੰਮ ਕਰ ਰਹੇ ਨੇ ਅਤੇ ਜਾਂ ਫਿਰ ਜਿਹੜੇ ਉਹ ਸਟੂਡੈਂਟ ਹੈਗੇ ਨੇ। ਜੀ, ਅਗਲੀ ਖਬਰ ਜਿਹੜੀ ਰੋਮ ਵੈਨਸ ਤੋਂ ਆ ਰਹੀ ਆ, ਕਹਿੰਦੇ ਕਲਾਈਮੇਟ ਚੇਂਜ ਹੋਣ ਕਰਕੇ 50 ਸਾਲਾਂ ਦੇ ਵਿੱਚ ਪਹਿਲੀ ਵਾਰੀ ਇੰਨੀਆਂ ਵੱਡੀਆਂ ਜਿਹੜੀਆਂ ਆ ਸਮੁੰਦਰ ਦੇ ਵਿੱਚ ਜਿਹੜੀਆਂ ਟਾਈਡਸ ਆਈਆਂ। ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜਾ ਸਾਰਾ ਸ਼ਹਿਰ ਆ ਬਿਲਕੁਲ ਇੱਕ ਆਈਲੈਂਡ ਜਿਹਾ ਹੈਗਾ, ਆਲੇ ਦੁਆਲੇ ਸਾਰਾ ਸਮੁੰਦਰ ਆ, ਅਤੇ ਇਹ ਨੀਵਾਂ ਵੀ ਹੈਗਾ ਆ। ਸੋ ਇੰਨਾ ਵੱਡਾ ਕਹਿੰਦੇ ਉੱਥੇ ਵੇਵਜ਼ ਆਈਆਂ ਜਿਹਦੇ ਨਾਲ ਪੂਰੇ ਦਾ ਪੂਰਾ ਜਿਹੜਾ ਵੈਨਿਸ ਸ਼ਹਿਰ ਆ, ਇਹਨੂੰ ਲਗੂਨ ਸਿਟੀ ਕਰਕੇ ਜਾਣਿਆ ਜਾਂਦਾ, ਉਹ ਪਾਣੀ ਦੇ ਵਿੱਚ ਡੁੱਬ ਗਿਆ ਹੈਗਾ। ਕਹਿੰਦੇ ਵੀ 85% ਸਿਟੀ ਜਿਹੜੀ ਆ ਆਲਰੇਡੀ ਫਲੱਡਡ ਹੈਗੀ ਆ। ਜਿਹੜੇ ਵੈਨਸ ਦੇ ਮੇਅਰ ਹੈਗੇ ਆ ਲੂਈਗੀ ਬਰੂਗਨਾਰੋ, ਉਹਨਾਂ ਨੇ ਜਿਹੜੀ ਇਟਲੀ ਦੀ ਸਰਕਾਰ ਆ ਉਹ ਤੋਂ ਜਿਹੜੀ ਮਦਦ ਮੰਗੀ ਹੈਗੀ ਆ। ਇੱਕ ਬੰਦੇ ਦੀ ਜਿਹੜੀ ਆ ਡੈਥ ਵੀ ਹੋ ਗਈ ਹੈਗੀ ਆ। ਸੋ ਤੁਹਾਨੂੰ ਦੱਸਦੀ ਇਹ ਵੈਨਸ ਜਿਹੜਾ ਬੜਾ ਹਿਸਟੋਰੀਕਲ ਟਾਊਨ ਆ, ਬਹੁਤ ਸਾਰੇ ਉੱਥੇ ਮੋਨੂਮੈਂਟਸ ਅਤੇ ਪੁਰਾਣੀ ਜਿਹੜੀ ਉਹਨਾਂ ਨੇ ਹਿਸਟਰੀ ਆਪਣੀ ਸਾਂਭ ਕੇ ਰੱਖੀ ਹੋਈ ਆ। ਇੱਕ ਤਰ੍ਹਾਂ ਦੇ ਨਾਲ ਟੂਰਿਸਟ ਪਲੇਸ ਹੈਗੀ ਆ। ਮਿਲੀਅਨਸ ਆਫ ਲੋਕ ਜਿਹੜੇ ਆ ਹਰ ਸਾਲ ਵੈਨਸ ਨੂੰ ਜਿਹੜਾ ਆ ਦੇਖਣ ਜਾਂਦੇ ਹੈਗੇ। ਬਿਲਕੁਲ ਜੀ, ਇਹ ਸੈਲਾਨੀਆਂ ਦੇ ਵਿੱਚ ਬਹੁਤ ਪ੍ਰਚਲਿਤ, ਬਹੁਤ ਪ੍ਰਸਿੱਧ ਜਿਹੜਾ ਇਹ ਜਿਹੜਾ ਸ਼ਹਿਰ ਹੈਗਾ ਹਿਸਟੋਰੀਕਲੀ ਵੀ, ਅਤੇ ਵੈਸੇ ਵੀ ਦੇਖਣ ਨੂੰ ਕਹਿੰਦੇ ਸੋਹਣਾ ਆ। ਅਤੇ ਟਾਈਡਸ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਮੇਅਰ ਨੇ ਜਿਹੜਾ ਦੱਸਿਆ ਵੀ ਇੰਨੀਆਂ ਵੱਡੀਆਂ ਟਾਈਡ ਤਾਂ ਉਹ ਬਹੁਤ ਘੱਟ ਜਿਹੜੀਆਂ ਇੱਦਾਂ ਆਉਂਦੀਆਂ ਆ, ਅਤੇ ਇਸ ਟਾਈਮ ਹੜਿਆ ਪਿਆ ਆ। ਉੱਦਾਂ ਵੇਖੋ ਸਮੁੰਦਰ ਦੇ ਵਿੱਚ ਹੀ ਆ, ਦਰਿਆ ਦੇ ਵਿੱਚ ਹੀ ਆ, ਪਰ ਉਸ ਦੇ ਬਾਵਜੂਦ ਵੀ ਉੱਥੇ ਸਾਰਾ ਕੁਛ ਕਾਰੋਬਾਰ ਸਭ ਕੁਛ ਜਿਹੜੇ ਚੱਲੀ ਜਾਂਦੇ ਆ। ਪਰ ਇਸ ਕਲਾਈਮੇਟ ਚੇਂਜ ਦੇ ਕਰਕੇ
ਜਿਹੜਾ ਇਹਨਾਂ ਨੂੰ ਵੀ ਜਿਹੜੀ ਸਮੱਸਿਆ ਦਾ ਸਾਹਮਣਾ ਜਿਹੜਾ ਹਰਜੋਤ ਸਿੰਘ ਜੀ ਕਰਨਾ ਪੈ ਰਿਹਾ ਹੈਗਾ ਆ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਜਿਹੜਾ ਹਰਜੋਤ ਸਿੰਘ ਜੀ ਟੈਸਲਾ ਵਾਲਿਆਂ ਨੇ ਜਿਹੜਾ ਆਪਣਾ ਯੂਰਪ ਦੇ ਵਿੱਚ ਪਲਾਂਟ ਪਹਿਲਾਂ ਸੋਚ ਰਹੇ ਸੀਗੇ ਵੀ ਉਹਨਾਂ ਨੇ UK ਦੇ ਵਿੱਚ ਲਾਉਣਾ ਆ, ਪਰ ਜਿਹੜੇ ਟੈਸਲਾ ਵਾਲਿਆਂ ਨੇ ਹੁਣ ਕਿਹਾ ਵੀ ਉਹ UK ਦੀ ਥਾਂ ਦੇ ਉੱਤੇ ਜਰਮਨੀ ਦੇ ਵਿੱਚ ਆਪਣਾ ਜਿਹੜਾ ਪਲਾਂਟ ਆ ਉਹ ਲਾਉਣ ਜਾ ਰਹੇ ਆ। UK ਦੇ ਉਹਨਾਂ ਨੇ ਨਾਂ ਬਣਾਉਣ ਦਾ ਫੈਸਲਾ ਤਾਂ ਲਿਆ, ਕਹਿੰਦੇ ਵੀ ਬ੍ਰੈਕਸਿਟ ਦੇ ਕਰਕੇ UK ਪੂਰੇ ਯੂਰਪ ਦੇ ਨਾਲੋਂ ਅਲੱਗ ਥਲੱਗ ਜਿਹੜਾ ਉਹ ਹੋ ਜਾਵੇਗਾ, ਅਤੇ ਜਿਸ ਕਰਕੇ ਉਹਨਾਂ ਨੂੰ ਜਿਹੜੀ ਆ ਉਹ ਪ੍ਰੋਬਲਮ ਬਾਅਦ ਦੇ ਵਿੱਚ ਆਊਗੀ, ਕਿਉਂਕਿ ਸਮਾਨ ਉਹਨਾਂ ਨੇ ਇੱਧਰੋਂ ਉੱਧਰੋਂ ਬਾਕੀ ਮੁਲਕਾਂ ਤੋਂ ਵੀ ਜਿਹੜਾ ਬਣਾਉਣ ਦੇ ਲਈ ਲੈਣਾ ਹੋਣਾ ਆ। ਅਤੇ ਇਸ ਕਰਕੇ ਕਿਹਾ ਵੀ ਉਹਨਾਂ ਨੇ ਹੁਣ ਜਰਮਨੀ ਦੇ ਵਿੱਚ ਜਿਹੜਾ ਪਲਾਂਟ ਆ ਉਹ ਬਣਨ ਜਾ ਰਿਹਾ ਆ। ਸੋ ਬ੍ਰੈਕਸਿਟ ਦੇ ਚੱਲਦਿਆਂ ਜਿਹੜਾ ਬਣਨ ਵਾਲਾ ਪਲਾਂਟ ਸੀ, ਜਿਹੜੀਆਂ ਨਵੀਆਂ ਜੋਬਸ ਆ ਸਕਦੀਆਂ ਸੀ UK ਦੇ ਵਿੱਚ, ਉਹ ਹੁਣ ਜਰਮਨੀ ਦੇ ਵਿੱਚ ਜਿਹੜੀਆਂ ਉਹ ਜਾਣਗੀਆਂ। ਇਲਨ ਮਸਕ ਜਿਹੜਾ CEO ਹੈਗਾ ਆ ਟੈਸਲਾ ਦਾ, ਉਸ ਨੇ ਜਿਹੜਾ ਕਿਹਾ ਵੀ ਬ੍ਰੈਕਸਿਟ ਦੀ ਅਨਸਰਟਨਟੀ ਨੂੰ ਲੈ ਕੇ ਹੀ ਜਿਹੜਾ ਉਹਨਾਂ ਨੇ ਆਪਣਾ ਪਹਿਲਾ ਯੂਰਪੀਅਨ ਫੈਕਟਰੀ ਆ ਉਹ ਹੁਣ ਜਰਮਨੀ ਦੇ ਵਿੱਚ ਬਣਾਉਣ ਦਾ ਫੈਸਲਾ ਉਹ ਲੈ ਲਿਆ ਹੈਗਾ ਆ। ਸੋ US ਦੀ ਇਹ ਸਭ ਤੋਂ ਪ੍ਰਸਿੱਧ ਇਲੈਕਟ੍ਰਿਕ ਕਾਰ ਮੇਕਰ ਕੰਪਨੀ ਹੈਗੀ ਆ ਟੈਸਲਾ, ਜਿਨ੍ਹਾਂ ਦੀਆਂ ਗੱਡੀਆਂ ਕਾਫੀ ਜਿਹੜੀਆਂ ਹੁਣ ਪ੍ਰਚਲਿਤ ਆ। ਉਹਨਾਂ ਨੇ ਹੁਣ ਸਸਤੇ ਅਤੇ ਮਹਿੰਗੇ ਹਰ ਤਰ੍ਹਾਂ ਦੇ ਜਿਹੜੇ ਮਾਡਲ ਆ ਉਹ ਬਣਾ ਰਹੇ ਨੇ। ਓਮ ਕੰਪਨੀ ਜਿਹੜੀ ਘਾਟੇ 'ਚ ਚੱਲਦੀ ਆ, ਪਰ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਅਜੇ ਹਾਲ ਦੀ ਘੜੀ ਇਹਨਾਂ ਦੀ ਕਹਿ ਲਓ ਵੀ ਬਾਦਸ਼ਾਹਤ ਹੈਗੀ ਆ। ਅਤੇ ਇਹਨਾਂ ਦੇ ਹੁਣ ਮੁਕਾਬਲੇ ਦੇ ਉੱਤੇ ਹੋਰ ਨਵੇਂ ਜਿਹੜੀਆਂ ਕੰਪਨੀਆਂ ਉਹ ਖੜੀਆਂ ਜਿਹੜੀਆਂ ਜ਼ਰੂਰ ਹੋ ਰਹੀਆਂ ਆ। ਅਤੇ ਬਹੁਤ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਟੈਸਲਾਜ਼ ਆ ਯੂਰਪ ਦੇ ਵਿੱਚ ਐਕਸਪੋਰਟ ਹੁੰਦੀਆਂ ਨੇ, ਇਸ ਕਰਕੇ ਇਹਨਾਂ ਨੇ ਫੈਸਲਾ ਲਿਆ ਸੀਗਾ ਵੀ ਅਸੀਂ ਉੱਥੇ ਵੀ ਇੱਕ ਪਲਾਂਟ ਜਿਹੜਾ ਉਹ ਬਣਾਵਾਂਗੇ, ਤਾਂ ਜੋ ਸਿੱਧਾ ਉੱਥੇ ਹੀ ਬਣਾ ਕੇ ਮੈਨੂਫੈਕਚਰ ਕਰਕੇ ਉੱਥੇ ਹੀ ਜਿਹੜੀਆਂ ਉਹ ਵੇਚੀਆਂ ਜਾ ਸਕਣ। ਸੋ ਬ੍ਰੈਕਸਿਟ ਦੇ ਚੱਲਦਿਆਂ ਜਿਹੜਾ ਉਹਦੀ ਅਨਸਰਟਨਟੀ ਨੂੰ ਲੈ ਕੇ ਇੱਕ ਪਲਾਂਟ ਦਾ ਜ਼ਰੂਰ ਘਾਟਾ ਜਿਹੜਾ UK ਨੂੰ ਆਲਰੇਡੀ ਪੈ ਚੁੱਕਾ ਆ। ਜੀ ਬਿਲਕੁਲ। ਸੋ ਬ੍ਰੈਕਸਿਟ ਨੂੰ ਲੈ ਕੇ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਉੱਥੋਂ ਜਿਹੜੀਆਂ ਆ ਉਹ ਸ਼ਟ ਡਾਊਨ ਹੋ ਰਹੀਆਂ ਹੈਗੀਆਂ ਜਾਂ ਉੱਥੋਂ ਮੂਵ ਹੋ ਰਹੀਆਂ। ਅਤੇ ਜੇ ਜਰਮਨ ਦੀ ਗੱਲ ਕਰਦੇ ਜਾਈਏ, ਜਰਮਨ ਦੇ ਵਿੱਚ ਸੋਲਰ ਨੂੰ ਲੈ ਕੇ ਜਿਹੜੀ ਉੱਥੇ ਦੀ ਸਰਕਾਰ ਆ ਉਹ ਬਹੁਤ ਜ਼ਿਆਦਾ ਇਨਵੈਸਟ ਕਰ ਰਹੀ ਹੈਗੀ ਆ। ਸਭ ਤੋਂ ਵੱਧ ਜੇ ਦੁਨੀਆ 'ਚ ਕਹਿੰਦੇ ਦੇਖਿਆ ਜਾਵੇ ਤਾਂ ਜਿਹੜੀ ਸੋਲਰ ਐਨਰਜੀ ਆ ਉਹ ਜਰਮਨ ਵਾਲੇ ਜਿਹੜੇ ਪ੍ਰੋਡਿਊਸ ਕਰਦੇ ਆ। ਸੋ ਹੁਣ ਕਾਰਾਂ ਨੂੰ ਵੀ ਜਿਹੜੀਆਂ ਇਲੈਕਟ੍ਰਿਕ ਕਾਰਸ ਆ ਉਹਨੂੰ ਪ੍ਰਮੋਟ ਕਰ ਰਹੇ ਆ। UK ਨੇ ਵੀ ਪਿਛਲੇ ਸਾਲਾਂ ਦੇ ਵਿੱਚ ਅਨਾਊਂਸ ਕੀਤਾ ਸੀ ਅਤੇ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਪੂਰੇ ਦੇ ਪੂਰੇ ਜਿਹੜੇ ਉਹਨਾਂ ਦੀ ਜਿਹੜੀ ਆਟੋ ਇੰਡਸਟਰੀ ਆ, ਕਾਰਾਂ ਸ਼ਾਇਦ 2028 ਤੱਕ ਸਾਰੀਆਂ ਜਿਹੜੀਆਂ ਕਾਰਾਂ ਆ ਉਹ ਇਲੈਕਟ੍ਰਿਕ ਜਿਹੜੀਆਂ ਆ ਉਹ ਚੇਂਜ ਕਰ ਦੇਣਗੇ। ਸੋ ਆਪਾਂ ਇੱਕ ਰਾਜਕਰਮਵੀਰ ਸਿੰਘ ਜੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਆਪਾਂ ਤੁਹਾਡੇ ਨਾਲ ਜਿਹੜੀਆਂ ਹੋਰ ਖਬਰਾਂ ਸਾਡੇ ਮੁਲਕ 'ਚ ਵਾਪਰ ਰਹੀਆਂ ਆ ਉਹ ਸਾਂਝੀਆਂ ਕਰਾਂਗੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਬ੍ਰੈਂਪਟਨ ਸ਼ਹਿਰ ਦੇ ਵਿੱਚ ਜਾਣਿਆ ਪਹਿਚਾਨਿਆ ਸੁਜੋਕ ਹੋਮਿਓਪੈਥਿਕ ਕਲੀਨਿਕ, ਜਿਨ੍ਹਾਂ ਨੂੰ ਹੈ ਇਲਾਜ ਕਰਨ ਦੇ ਵਿੱਚ 15 ਸਾਲ ਦਾ ਤਜਰਬਾ, ਜਿੱਥੋਂ ਤੁਸੀਂ ਕਰਵਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਨਵੀਂ ਅਤੇ ਪੁਰਾਣੀ ਬਿਮਾਰੀ ਦਾ ਇਲਾਜ। ਚਮੜੀ ਦੇ ਰੋਗ, ਬਲੱਡ ਪ੍ਰੈਸ਼ਰ, ਗੋਡਿਆਂ ਮੋਢਿਆਂ 'ਚ ਦਰਦ, ਬੈਕ ਦੀ ਕੋਈ ਵੀ ਪ੍ਰੋਬਲਮ, ਇਹਨਾਂ ਸਾਰੀਆਂ ਬਿਮਾਰੀਆਂ ਦਾ ਕਰਦੇ ਹਨ ਤਸੱਲੀ ਬਖਸ਼ ਇਲਾਜ। ਅਤੇ ਤੁਸੀਂ ਇਹਨਾਂ ਨਾਲ ਬੱਚਿਆਂ ਦੇ ਰੋਗ, ਭੁੱਖ ਨਾ ਲੱਗਣਾ, ਭਾਰ ਘਟਣਾ ਜਾਂ ਫਿਰ ਡਰੱਗ ਐਡਿਕਸ਼ਨ ਬਾਰੇ ਵੀ ਗੱਲ ਕਰ ਸਕਦੇ ਹੋ। ਕੰਸਲਟੇਸ਼ਨ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ। ਗੱਲ ਕਰ ਸਕਦੇ ਹੋ 6478562516 647
9745 856 2516 ਸੁਜੋਕ ਹੋਮਿਓਪੈਥਿਕ ਕਲੀਨਿਕ 145 ਕਲੀਅਰੈਂਸ ਸਟਰੀਟ ਯੂਨਿਟ ਨੰਬਰ 26 ਬ੍ਰੈਂਪਟਨ। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਹੁਣ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਟਰੱਕਿੰਗ ਕੰਪਨੀਜ਼ ਲਈ ਖੁਸ਼ਖਬਰੀ, ਹੁਣ ਟਰੱਕ ਡਰਾਈਵਰਜ਼ ਲੱਭਣੇ ਹੋਏ ਆਸਾਨ। ਛੋਟੀ ਤੋਂ ਵੱਡੀ ਟਰੱਕਿੰਗ ਕੰਪਨੀ ਦੇ ਲਈ ਇੱਕ ਨਵੀਂ ਐਪ ਟਰੱਕ ਬੁੱਕ, ਜਿਸ ਦੇ ਜ਼ਰੀਏ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਆਪਣੇ ਰਾਊਟਸ ਅਤੇ ਲੋਡ ਦੀ ਜਾਣਕਾਰੀ ਪਾ ਕੇ ਅਨਲਿਮਿਟਿਡ ਡਰਾਈਵਰਜ਼ ਅਤੇ ਓਨਰ ਆਪਰੇਟਰ ਲੱਭ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਟਰੱਕ ਟ੍ਰੇਲਰ ਰਿਪੇਅਰ ਸ਼ਾਪਸ ਐਪ ਦੇ ਨਾਲ ਲੱਭ ਸਕਦੇ ਹੋ। ਤੁਸੀਂ ਟਰੱਕ ਬੁੱਕ ਐਪ ਤੇ ਆਪਣੇ ਟਰੱਕ ਟ੍ਰੇਲਰ ਰੈਂਟ ਤੇ ਲੱਭ ਅਤੇ ਪਾ ਸਕਦੇ ਹੋ ਅਤੇ ਟਰੱਕ ਟ੍ਰੇਲਰਸ ਨੂੰ ਖਰੀਦ ਅਤੇ ਵੇਚ ਵੀ ਸਕਦੇ ਹੋ। ਅੱਜ ਹੀ ਆਪਣੇ ਸਮਾਰਟਫੋਨ, ਟੈਬਲੇਟ ਦੇ ਉੱਤੇ ਟਰੱਕ ਬੁੱਕ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ truckbook.us। ਹੋਰ ਜਾਣਕਾਰੀ ਲਈ ਕਾਲ 9164000002 truckbook.us। Truck Book app, a complete trucking solution. ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ LA ਤੋਂ ਨਦਰਨ ਕੈਲੀਫੋਰਨੀਆ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਸ ਚਾਹੀਦੇ ਹਨ। ਇਹ ਡਰਾਈਵਰਸ ਨੂੰ W2 ਮੈਡੀਕਲ, ਅੱਖਾਂ ਤੇ ਦੰਦਾਂ ਵਾਸਤੇ ਮੈਡੀਕਲ, 401k ਪਲਾਨ, ਪੈਨਸ਼ਨ ਪਲਾਨ ਆਦਿ ਸੁਵਿਧਾਵਾਂ ਦਿੰਦੇ ਹਨ। ਡਰਾਈਵਰ ਮਹੀਨੇ ਦੇ $6 ਤੋਂ $7,000 ਕਮਾ ਸਕਦੇ ਹਨ। ਵੀਕਲੀ ਪੇ ਡਾਇਰੈਕਟ ਡਿਪੋਜ਼ਿਟ ਹੋਵੇਗੀ। 80% ਹੁੱਕ ਐਂਡ ਡ੍ਰੌਪ ਲੋਡ ਹਨ। ਸਟਾਕਟਨ ਤੋਂ ਫੀਨਿਕਸ ਐਰੀਜ਼ੋਨਾ ਦੇ ਡੈਡੀਕੇਟਡ ਲੋਡ ਹਨ। LA ਤੋਂ ਟੈਕਸਸ ਦੇ ਲੋਡਾਂ ਲਈ ਵੀ ਡਰਾਈਵਰ ਦੀ ਜ਼ਰੂਰਤ ਹੈ। ਕਾਲ 530-788-2588 530-788-2588 ਜਾਂ 855-210-2300। ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ। ਸਾਨੂੰ ਸਾਡੇ ਧਰਮ ਦੇ ਨਾਲ ਜੋੜਦਾ ਹੈ, ਸਾਨੂੰ ਸਾਡੇ ਸੱਭਿਆਚਾਰ ਅਤੇ ਮਾਂ ਬੋਲੀ ਦੇ ਨਾਲ ਜੋੜਦਾ ਹੈ। ਤੁਹਾਡਾ ਅਤੇ ਸਾਡਾ ਸਾਰਿਆਂ ਦਾ ਸਾਂਝਾ ਪੰਜਾਬੀ ਰੇਡੀਓ USA ਸੁਣਦੇ ਰਹੋ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ ਆਇਆਂ ਨੂੰ। ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅਤੇ ਰਾਜਕਨਵੀਰ ਸਿੰਘ ਜੀ, ਅਗਲੀਆਂ ਖਬਰਾਂ ਵੱਲ ਜਾਈਏ। ਜਿਹੜੀ USC ਆ, ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ, ਉੱਥੋਂ ਖਬਰ ਆ ਰਹੀ ਆ ਵੀ ਇਸ ਸਮੈਸਟਰ ਦੇ ਵਿੱਚ 9 ਸਟੂਡੈਂਟਸ ਦੀ ਉੱਥੇ ਡੈਥ ਹੋਈ ਹੈਗੀ ਆ ਜੀ। ਸੋ ਆਪਾਂ ਕੱਲ੍ਹ ਵੀ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਸੈਂਡੀਗੋ ਸਟੇਟ ਯੂਨੀਵਰਸਿਟੀ ਦੇ ਵਿੱਚ ਵੀ ਇੱਕ ਬੱਚੇ ਦੀ ਜਿਹੜੀ ਡੈਥ ਹੋਈ ਆ। ਜਿਹੜਾ ਨੰਬਰ 1 ਇਸ਼ੂ ਆ ਰਿਹਾ ਉਹ ਮੈਂਟਲ ਹੈਲਥ ਦਾ ਆ ਰਿਹਾ ਹੈਗਾ ਆ। ਬਹੁਤ ਸਾਰੇ ਜਿਹੜੇ ਸਟੂਡੈਂਟਸ ਹੁੰਦੇ ਆ ਯੂਨੀਵਰਸਿਟੀ 'ਚ, ਉਹਨਾਂ ਦੇ ਕੋਲ ਕਹਿੰਦੇ ਭਈ ਯੂਨੀਵਰਸਿਟੀ ਦੀ ਇੰਸ਼ੋਰੈਂਸ ਹੁੰਦੀ ਆ, ਉਹ ਜ਼ਿਆਦਾ ਕਵਰ ਵੀ ਨਹੀਂ ਕਰਦੀ। ਅਤੇ ਨਿਆਣੇ ਜਿਹੜੇ ਆ, ਬੱਚੇ ਆ, ਉਹ ਆਪਣੇ ਹਾਈ ਸਕੂਲ ਪੇਰੈਂਟਸ ਦੇ ਕੋਲ ਹੁੰਦੇ, ਉਹ ਤੋਂ ਬਾਅਦ ਜਾਂ ਯੂਨੀਵਰਸਿਟੀ 'ਚ ਜਾਂਦੇ ਆ, ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਨੂੰ ਪ੍ਰੋਬਲਮਸ ਆਉਂਦੀਆਂ ਹੈਗੀਆਂ। ਕਈ ਵਾਰੀ ਜਿਹੜੀ ਪੜ੍ਹਾਈ ਔਖੀ ਹੁੰਦੀ ਹੈਗੀ ਆ, ਕਈ ਵਾਰੀ ਪੇਰੈਂਟਸ ਤੋਂ ਪਰੇ ਬੱਚੇ ਜਾਂਦੇ ਆ, ਉਹ ਆਪਣੇ ਆਪ ਨੂੰ ਬੜੀ ਖੁੱਲ੍ਹ ਮਹਿਸੂਸ ਕਰਦੇ ਆ, ਡਰੱਗ ਲੈਣੀ ਸ਼ੁਰੂ ਕਰ ਦਿੰਦੇ ਆ, ਸ਼ਰਾਬ ਪੀਂਦੇ ਹੈਗੇ ਆ, ਅਤੇ ਕਈਆਂ ਦੇ ਮਨ ਦੇ ਉੱਤੇ ਬੜਾ ਪ੍ਰੈਸ਼ਰ ਹੁੰਦਾ ਆ ਅਤੇ ਮੈਂਟਲੀ ਜਿਹੜੀ ਆ ਉਹਨਾਂ ਨੂੰ ਉਹ ਅਸਰ ਕਰਦੀ ਹੈਗੀ ਆ। 47,500 ਦੇ ਕਰੀਬ ਸਟੂਡੈਂਟਸ USC ਦੇ ਉੱਤੇ ਹੈਗੇ ਆ,
ਤੇ ਕਹਿੰਦੇ ਪਹਿਲੀ ਵਾਰੀ ਹੋਇਆ ਇੱਕ ਸਮੈਸਟਰ 'ਚ ਇੰਨੇ ਜਾਣਿਆਂ ਦੀ ਜਿਹੜੀ ਆ ਮੌਤ ਹੋਈ ਹੈਗੀ ਆ। ਇਸ ਤੋਂ ਪਹਿਲਾਂ ਪਿਛਲੇ ਸਾਲ 6 ਬੱਚਿਆਂ ਦੀ ਜਿਹੜੀ ਮੌਤ ਹੋਈ ਆ। ਇਹਦੇ ਵਿੱਚੋਂ ਕਾਫੀ ਜਣਿਆਂ ਨੇ ਸੂਸਾਈਡ ਕੀਤਾ ਹੈਗਾ। ਕਹਿੰਦੇ ਵੀ ਸੂਸਾਈਡ ਜਿਹੜਾ ਆ ਦੂਜਾ ਲੀਡਿੰਗ ਕਾਜ਼ ਹੈਗਾ ਡੈਥ ਦਾ, ਜਿਹੜੇ ਬੱਚਿਆਂ ਦੀ ਏਜ 10 ਸਾਲ ਤੋਂ 24 ਸਾਲ ਤੱਕ ਹੈਗੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਤੁਹਾਡੇ ਬੱਚੇ ਜਿਹੜੇ 10 ਸਾਲ ਤੋਂ 24 ਸਾਲ ਤੱਕ ਆ, ਬਹੁਤ ਹੀ ਧਿਆਨ ਰੱਖਣ ਜੋ ਗੱਲ ਆ, ਉਹਨਾਂ ਦੇ ਨਾਲ ਪੂਰੀ ਇੰਟਰੈਕਸ਼ਨ ਰੱਖੋ। ਇਹ ਜਿਹੜਾ ਸਰਵੇ ਦਿੱਤਾ ਗਿਆ ਹੈਗਾ ਆ US ਸੈਂਟਰ ਫਾਰ ਡਿਸੀਜ਼ ਕੰਟਰੋਲ ਅਤੇ ਪ੍ਰੀਵੈਂਸ਼ਨ ਵੱਲੋਂ ਦਿੱਤਾ ਗਿਆ ਆ। ਕਹਿੰਦੇ ਪਈ ਪਿਛਲੇ ਸਾਲਾਂ ਦੇ ਵਿੱਚ 56% ਇਨਕਰੀਜ਼ ਹੋਇਆ ਹੈਗਾ ਆ ਇਸ ਏਜ ਗਰੁੱਪ ਦੇ ਵਿੱਚ ਜਿਹੜਾ ਸੂਸਾਈਡ। 2007 ਤੋਂ ਲੈ ਕੇ 2017 ਤਾਈਂ 56% ਇਨਕਰੀਜ਼ ਹੋਇਆ ਸੁਸਾਈਡਲ ਰੇਟ, ਜਿਹੜੇ ਬੱਚੇ 10 ਸਾਲ ਤੋਂ ਲੈ ਕੇ 24 ਸਾਲ ਤੱਕ ਹੈਗੇ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਬਹੁਤ ਚਿੰਤਾ ਦਾ ਅਤੇ ਧਿਆਨ ਰੱਖਣ ਯੋਗ ਜਿਹੜੀ ਇਹ ਚੀਜ਼ ਹੈਗੀ ਆ, ਖਬਰ ਆ। ਆਪਣੇ ਬੱਚੇ ਹੁੰਦੇ ਨੇ, ਸਾਰਿਆਂ ਦੇ ਹੈਗੇ ਆ, ਅਤੇ ਉਹ ਦੇਖਦੇ ਨੇ ਕਈ ਵਾਰੀ ਜਿਹੜਾ ਤਣਾਅ ਬਹੁਤ ਜ਼ਿਆਦਾ ਆ, ਪੀਅਰ ਪ੍ਰੈਸ਼ਰ ਆ, ਹੋਰ ਕਈ ਕੁਛ ਜਿਹੜਾ ਹੈਗਾ ਆ। ਕਈਆਂ ਨੂੰ ਜਿਹੜਾ ਫਾਈਨੈਂਸ਼ੀਅਲ ਏਡ ਦਾ ਜਿਹੜੇ ਕਾਲਜ ਦੇ ਵਿੱਚ ਪਹੁੰਚ ਜਾਂਦੇ ਆ, ਉਹਨਾਂ ਨੂੰ ਉਸ ਚੀਜ਼ ਦਾ ਜਿਹੜਾ ਟੈਨਸ਼ਨ ਹੋ ਜਾਂਦੀ ਆ। ਬਾਕੀ ਆਹ ਕਰੋ ਉਹ ਕਰੋ, ਉੱਤੋਂ ਇਹ ਟੈਨਸ਼ਨ ਹੋ ਜਾਂਦੀ ਵੀ ਅੱਜ ਕੱਲ੍ਹ ਪੜ੍ਹਾਈ ਕਰਕੇ ਪਤਾ ਨਹੀਂ ਜੋਬ ਬਾਅਦ 'ਚ ਮਿਲਣੀ ਆ ਨਹੀਂ ਮਿਲਣੀ ਆ, ਹੋਰ ਕਈ ਕੁਛ ਜਿਹੜਾ ਇਸ ਦੇ ਵਿੱਚ ਨਾਲ ਚੱਲਦਾ ਜਾ ਰਿਹਾ ਆ। ਬਾਕੀ ਇਸ ਟਾਈਮ ਜਿਹੜੀ ਫੇਕ ਲਾਈਫ ਆ, ਉਸਨੇ ਬਹੁਤ ਤੰਗ ਕੀਤਾ ਪਿਆ ਆ। ਵੀ ਫੇਸਬੁੱਕ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ ਦੁਨੀਆ ਉਹ ਦੇਖਦੀ ਇੱਕ ਦੂਜੇ ਨੂੰ ਵੀ ਯਾਰ ਉਹ ਤਾਂ ਬੜੇ ਵਧੀਆ ਨੇ, ਉਹ ਇਹ ਆ ਉਹ ਵਾ। ਤੁਸੀਂ ਇਹ ਜਿਹੜੀ ਸੋਚਣ ਦੀ ਜ਼ਰੂਰਤ ਆ, ਜਿਹੜੀਆਂ ਉਹ ਤੁਸੀਂ ਫੋਟੋਆਂ ਵਗੈਰਾ ਉਹ ਦੇਖਦੇ ਹੋ, ਉਹ ਸਿਰਫ ਇੱਕ ਹਾਈਲਾਈਟ ਹੁੰਦੀਆਂ ਕਿਸੇ ਦੀ ਜ਼ਿੰਦਗੀ ਦੀਆਂ, ਉਹ ਆਲ ਦਾ ਟਾਈਮ ਉੱਦਾਂ ਨਹੀਂ ਹੁੰਦੇ। ਉਹਨਾਂ ਦੇ ਵੀ ਜਿਹੜੇ ਜ਼ਿੰਦਗੀ ਦੇ ਵਿੱਚ ਜਿਹੜੇ ਇੱਦਾਂ ਦੇ ਖਾਸ ਕਰਕੇ ਸੋਸ਼ਲ ਮੀਡੀਆ ਇਨਫਲੂਐਂਸਰ ਜਿਨ੍ਹਾਂ ਨੂੰ ਬਾਅਦ 'ਚ ਕਹਿ ਦਿੱਤਾ ਜਾਂਦਾ, ਉਹਨਾਂ ਦੇ ਵੀ ਉਤਾਰ ਚੜ੍ਹਾਅ ਜਿਹੜੇ ਜ਼ਿੰਦਗੀ ਦੇ ਵਿੱਚ ਚੱਲਦੇ ਰਹਿੰਦੇ ਨੇ, ਸੇਮ ਆਮ ਇਨਸਾਨਾਂ ਦੇ ਵਾਂਗ ਜਿੱਦਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸੇ ਦੇ ਵਿੱਚ ਚੱਲ ਰਹੇ ਜਿਹੜੇ ਹੋ ਸਕਦੇ ਹੋਣਗੇ। ਸੋ ਉਸ ਨੂੰ ਇਹ ਨਾ ਸੋਚੋ ਵੀ ਆਲ ਦਾ ਟਾਈਮ ਇੱਦਾਂ ਹੀ ਹੁੰਦਾ ਆ। ਸਾਰਿਆਂ ਦੇ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਫਰੈਂਡ 5-5 ਹਜ਼ਾਰ ਨੇ, ਅਤੇ ਬਾਹਰ ਜਿਹੜਾ ਗੱਲ ਕਰਨ ਨੂੰ 1-2 ਜਾਣੇ ਵੀ ਜਿਹੜੇ ਉਹ ਨਹੀਂ ਹੁੰਦੇ। ਸੋ ਇਹ ਬਹੁਤ ਇੱਕ ਵੱਡੀ ਜਿਹੜੀ ਸਮੱਸਿਆ ਜਿਹੜੀ ਹੈ ਇਸ ਟਾਈਮ ਟੀਨਏਜਰਸ ਦੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਸਾਹਮਣੇ ਆ ਰਹੀ ਆ, ਵੀ ਇਸ ਸੋਸ਼ਲ ਮੀਡੀਆ ਦੀ ਜਿਹੜੀ ਚੱਕਾਚੌਂਧ ਦੇ ਕਰਕੇ ਉਹਨਾਂ ਦੇ ਮਨਾਂ ਦੇ ਉੱਤੇ ਵੀ ਜਿਹੜੇ ਕਈ ਤਰੀਕੇ ਦਾ ਜਿਹੜਾ ਦਬਾਅ ਆ ਉਹ ਪੈ ਰਿਹਾ ਆ। ਉਹ ਟੈਨਸ਼ਨ ਦੇ ਵਿੱਚ, ਤਣਾਅ ਦੇ ਵਿੱਚੋਂ ਆ ਰਹੇ ਨੇ, ਅਤੇ ਫਿਰ ਜਦੋਂ ਅਜਿਹੇ ਥਾਵਾਂ ਦੇ ਉੱਤੇ ਆਉਂਦੇ ਨੇ ਅਤੇ ਮਾਹੌਲ ਜਦੋਂ ਉਹਨਾਂ ਨੂੰ ਹੋਰ ਵੀ ਜਿਹੜਾ ਕੁਛ ਇਸ ਤਰੀਕੇ ਦਾ ਮਿਲ ਜਾਂਦਾ ਆ, ਜਦੋਂ ਸੁਣਦੇ ਨੇ ਕਿਸੇ ਨੇ ਇੱਦਾਂ ਕਰ ਲਿਆ, ਕਿਸੇ ਨੇ ਉੱਦਾਂ ਕਰ ਲਿਆ, ਅਤੇ ਉਹ ਇਸ ਪਾਸੇ ਵੱਲ ਨੂੰ ਜਿਹੜਾ ਆ ਉਹ ਗੈਰ ਜ਼ਿੰਮੇਵਾਰਾਨਾ ਜਿਹੜਾ ਕਦਮ ਆ ਇਸ ਤਰੀਕੇ ਹਿਸਾਬ ਦੇ ਨਾਲ ਚੱਕ ਲੈਂਦੇ। ਕਿਉਂਕਿ ਬੱਚਿਆਂ ਨੂੰ ਜਿਹੜਾ ਪਾਲ ਪੋਸ ਕੇ ਵੱਡਾ ਕਰਕੇ ਕੋਈ ਇੱਦਾਂ ਚੀਜ਼ ਜਿਹੜੀ ਉਹ ਦੇਖਣਾ ਨਹੀਂ ਚਾਹੁੰਦਾ। ਇਹ ਬਹੁਤ ਜ਼ੁਲਮ ਆ ਉਹਨਾਂ ਪਰਿਵਾਰਾਂ ਦੇ ਉੱਤੇ ਵੀ, ਉਹਨਾਂ ਮਾਪਿਆਂ ਦੇ ਉੱਤੇ ਵੀ, ਜਿਨ੍ਹਾਂ ਦੇ ਬੱਚੇ ਜਿਹੜੇ ਇਸ ਤਰੀਕੇ ਦੇ ਨਾਲ ਉਹ ਹੋ ਜਾਂਦੇ ਨੇ, ਉਹ ਇਹ ਜਿਹੜਾ ਆ ਕਦਮ ਜਿਹੜਾ ਉਹ ਚੱਕ ਲੈਂਦੇ ਨੇ। ਸੋ ਸਮਾਂ ਰਹਿੰਦੇ ਹੋਏ ਡਾਲਰ ਤੁਸੀਂ ਕਮਾਉਣੇ ਆ, ਕਮਾਈ ਜਾਓ, ਜੀ ਸਦਕੇ ਕਮਾਓ, ਜਿੰਨੇ ਮਰਜ਼ੀ ਤੁਸੀਂ ਕਮਾਓ, ਪਰ ਇਹ ਤੁਹਾਡੇ ਅਸਲੀ ਡਾਲਰ ਨੇ, ਅਸਲੀ ਕਮਾਈ ਤੁਹਾਡੀ ਇਹ ਜਿਹੜੇ ਬੱਚੇ ਨੇ, ਚਿਲਡਰਨ ਨੇ। ਜੇ ਉਹਨਾਂ ਦੇ ਨਾਲ ਤੁਸੀਂ ਸਮਾਂ ਬਤੀਤ ਨਹੀਂ ਕੀਤਾ, ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਨਹੀਂ ਪਤਾ ਲੱਗਾ ਵੀ ਮੈਂਟਲੀ ਉਹਨਾਂ ਦਾ ਕੀ ਚੱਲ ਰਿਹਾ, ਗੱਲਬਾਤ ਨਹੀਂ ਕਰਦੇ ਰਹੇ, ਤਾਂ ਉਹ ਡਾਲਰ ਕਮਾਏ ਜਿਹੜੇ ਕਿਤੇ ਕੰਮ ਨਹੀਂ ਆਉਣੇ। ਸੋ ਇਹ ਸਾਰਿਆਂ ਨੂੰ ਹੱਥ ਜੋੜ ਕੇ ਮਾਪਿਆਂ ਨੂੰ ਜਿਹੜੀ ਉਹ ਬੇਨਤੀ ਆ, ਇਹਨਾਂ ਦਾ ਧਿਆਨ ਰੱਖਿਆ ਕਰੋ। ਆਪਾਂ ਬਾਰ-ਬਾਰ ਵੇਪਿੰਗ ਦੇ ਪ੍ਰੋਡਕਟਸ ਬਾਰੇ ਤੁਹਾਨੂੰ ਦੱਸਦੇ ਰਹਿੰਦੇ ਹਾਂ ਵੀ ਇਹ ਹੌਲੀ-ਹੌਲੀ ਇੱਦਾਂ ਜਿਹੜਾ ਬਾਅਦ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਨਾ ਸਰਕਮਸਟਾਂਸ ਫਿਰ ਇਕੱਠੇ ਜੁੜ ਜਾਂਦੇ ਨੇ, ਅਤੇ ਫਿਰ ਬੱਚੇ ਜਿਹੜੇ ਇਸ ਪਾਸੇ ਵੱਲ ਨੂੰ ਗਲਤ ਕਦਮ ਜਿਹੜਾ ਉਹ ਚੱਕ ਲੈਂਦੇ ਨੇ। ਕਾਉਂਸਲਿੰਗ ਦੀਆਂ ਸੇਵਾਵਾਂ ਜਿਹੜੀਆਂ ਉਹ ਬਹੁਤ ਜ਼ਰੂਰੀ ਹੈ। ਐਜ਼ ਏ ਕਮਿਊਨਿਟੀ ਆਪਾਂ ਨੂੰ ਇਸ ਦੇ ਵੱਲ ਨੂੰ ਮੈਂਟਲ ਹੈਲਥ ਨੂੰ ਬਹੁਤ ਧਿਆਨ ਦੇ ਨਾਲ ਜਿਹੜੀ ਉਹ ਸੋਚਣ ਦੀ ਜ਼ਰੂਰਤ ਹੈਗੀ ਆ, ਉਸ ਦੇ ਉੱਤੇ ਗੌਰ ਕਰਨ ਦੀ ਜ਼ਰੂਰਤ ਹੈਗੀ ਆ, ਤਾਂ ਜੋ ਆਪਣੇ ਬੱਚੇ ਜਿਹੜੇ ਆ ਇਸ ਪਾਸੇ ਵੱਲ ਨੂੰ ਜਿਹੜਾ ਨਾ ਜਾਣ। ਅਜੇ ਆਪਣੇ ਪਰਿਵਾਰਾਂ ਦੇ ਵਿੱਚ ਇਹ ਚਲੋ ਰੱਬ ਦਾ ਸ਼ੁਕਰ ਆ ਵੀ ਥੋੜ੍ਹਾ ਬੈਟਰ ਆ, ਵੀ ਰਿਸ਼ਤੇਦਾਰ ਦੋਸਤ ਮਿੱਤਰ ਚਲੋ ਫਿਰ ਵੀ ਜਿਹੜੇ ਉਹ ਜ਼ਿਆਦਾ ਹੁੰਦੇ ਨੇ ਕਈ ਹੋਰ ਪਰਿਵਾਰਾਂ ਦੇ ਜਿਹੜੇ ਆ, ਹੋਰ ਕਮਿਊਨਿਟੀਜ਼ ਦੇ ਵਿੱਚ ਪਰਿਵਾਰਾਂ ਦੇ ਮੁਕਾਬਲੇ। ਸੋ ਇਹ ਨੌਬਤ ਆਪਣੇ ਪਰਿਵਾਰਾਂ ਦੇ ਵਿੱਚ ਨਾ ਆ ਜਾਵੇ, ਇਸ ਲਈ ਆਪਾਂ ਨੂੰ ਪਹਿਲਾਂ ਹੀ ਸੁਚੇਤ ਸਤਰਕ ਜਿਹੜਾ ਇਸ ਚੀਜ਼ ਦੇ ਪ੍ਰਤੀ ਰਹਿਣਾ ਚਾਹੀਦਾ ਹੈ। ਜੀ ਬਿਲਕੁਲ। ਸੋ USC ਦੇ ਇੱਕ ਸਟੂਡੈਂਟ ਨੇ ਕਿਹਾ ਵੀ ਜਦੋਂ ਵੀ ਕੋਈ ਡੈਥ ਹੁੰਦੀ ਆ ਵੀ ਉੱਥੇ ਦਾ ਜਿਹੜਾ ਪ੍ਰੈਜ਼ੀਡੈਂਟ ਹੈਗਾ ਇੱਕ ਈਮੇਲ ਬੱਚਿਆਂ ਨੂੰ ਭੇਜ ਦਿੰਦਾ ਵੀ ਉਹ ਕੰਡੋਲੈਂਸਿਸ ਦੀ ਉਹਨਾਂ ਨੂੰ ਹੋਰ ਜਿਹੜੇ ਆ ਕਿਸ ਤਰ੍ਹਾਂ ਦੀ ਜਿਹੜੀ ਉਹਨਾਂ ਦੇ ਬੱਚਿਆਂ ਦੇ ਉੱਤੇ ਅਸਰ ਹੋਊਗਾ ਸਿਹਤ 'ਤੇ, ਉਹਦੇ ਬਾਰੇ ਡਿਟੇਲ 'ਚ ਨਹੀਂ ਦੱਸਦਾ। ਸੋ ਲਾਇਓਲਾ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਡਾਕਟਰ ਪੌਲ ਨੈਸਟਰਡ ਜਿਹੜੇ ਆ ਉਹ ਇਹ ਕਹਿੰਦੇ ਆ ਵੀ ਹਰ ਯੂਨੀਵਰਸਿਟੀ ਦੇ ਵਿੱਚ ਸਾਈਕੈਟ੍ਰਿਕਸ ਹੁੰਦੇ ਹੈਗੇ ਆ
ਜਿਹੜੇ ਹੈਂਡਲ ਕਰਦੇ ਹੈਗੇ ਇਸ਼ੂ ਨੂੰ। ਸੋ ਕੋਈ ਇੱਦਾਂ ਦੀ ਬੈਡ ਇੰਸੀਡੈਂਟ ਹੁੰਦੀ ਆ ਤੇ ਉਹ ਬਿਲਕੁਲ ਜਿੰਨੇ ਵੀ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਉਹ ਜਿਹੜੇ ਕਾਉਂਸਲਰ ਆ ਜਾਂ ਸਾਈਕੈਟ੍ਰਿਕਸ ਹੈਗੇ ਆ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕਰਨੀ ਚਾਹੀਦੀ ਹੈਗੀ ਆ। ਜੀ ਜੀ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਕਰਦੇ ਹਾਂ, ਫੇਸਬੁੱਕ ਦੀ ਜਿਹੜੀ ਲੇਟੈਸਟ ਐਪ ਜਿਹੜੀ ਆਈ ਆ, ਜਿਹੜੀ ਫੇਸਬੁੱਕ ਦੀ ਅਪਡੇਟ ਆਈ ਆ, ਉਸ ਦੇ ਵਿੱਚ ਇੱਕ ਬੱਗ ਕਰਕੇ ਜਿਹੜਾ ਆਈਫੋਨ ਦੇ ਕੈਮਰੇ ਆ ਉਹ ਔਨ ਹੋ ਜਾਂਦੇ ਆਟੋਮੈਟਿਕਲੀ ਜਦੋਂ ਤੁਸੀਂ ਆਪਣੀ ਫੀਡ ਦੇ ਵਿੱਚ ਜਿਹੜੇ ਵੱਖ-ਵੱਖ ਚੀਜ਼ਾਂ ਜਿਹੜੀਆਂ ਉਹ ਦੇਖ ਰਹੇ ਹੋਣਗੇ। ਕੱਲ੍ਹ ਮੈਂ ਵੀ ਇਹ ਚੀਜ਼ ਜਿਹੜੀ ਉਹ ਨੋਟ ਕੀਤੀ ਸੀਗੀ ਅਤੇ ਅੱਜ ਇਸ ਦੇ ਬਾਰੇ ਜਿਹੜੀ ਕੰਪਨੀ ਨੇ ਵੀ ਕਨਫਰਮ ਜਿਹੜਾ ਕੀਤਾ ਫੇਸਬੁੱਕ ਨੇ ਵੀ ਇਹ ਜਿਹੜਾ ਸਿਸਟਮ ਦਾ ਜਿਹੜਾ ਬੱਗ ਹੈਗਾ, ਸੋ ਲੇਟੈਸਟ ਅਪਡੇਟ ਜਿਹੜੀ ਆ ਇਸ ਨੂੰ ਠੀਕ ਕਰਨ ਦੇ ਲਈ ਉਹ ਕਰ ਰਹੇ ਆ। ਆਲਰੇਡੀ ਜਿਹੜੇ ਹਰਜੋਤ ਸਿੰਘ ਜੀ ਫੇਸਬੁੱਕ ਦੇ ਉੱਤੇ ਤੌਹਮਤਾਂ ਲੱਗਦੀਆਂ ਨੇ ਵੀ ਤੁਹਾਡੀ ਜਿਹੜੀ ਨਿੱਜਤਾ ਆ ਉਹ ਉਸ ਦੇ ਖਿਲਾਫ ਹੀ ਜਿਹੜੇ ਹੁੰਦੇ ਨੇ, ਤੁਹਾਡੀਆਂ ਸਾਰੀਆਂ ਗੱਲਾਂ ਸੁਣੀ ਜਾਂਦੇ ਨੇ, ਆਟੋਮੈਟਿਕਲੀ ਕੈਮਰੇ ਜਾਂ ਮਾਈਕ ਜਿਹੜੇ ਔਨ ਕਰੀ ਰੱਖਦੇ ਨੇ, ਗੱਲਾਂ ਸੁਣਦੇ ਰਹਿੰਦੇ ਨੇ ਤਾਂ ਜੋ ਵੱਧ ਤੋਂ ਵੱਧ ਚੀਜ਼ਾਂ ਜਿਹੜੀਆਂ ਤੁਹਾਨੂੰ ਉਹ ਵੇਚ ਵੀ ਸਕਣ ਅਤੇ ਹੋ ਸਕਦਾ ਵੀ ਅੰਦਰੂਨੀ ਖਾਤੇ ਕੁਛ ਹੋਰ ਵੀ ਜਿਹੜਾ ਡਾਟਾ ਕਲੈਕਸ਼ਨ ਦੇ ਵਿੱਚ ਕਰਦੇ ਰਹਿਣਗੇ। ਕੱਲ੍ਹ ਜਿਹੜਾ ਮਾਰਕ ਜ਼ਕਰਬਰਗ ਆ ਉਸਨੇ ਇੱਕ ਬਿਆਨ ਵੀ ਦਿੱਤਾ, ਜਿਹੜੀ ਟਿਕਟੌਕ ਕੰਪਨੀ ਆ ਉਸ ਦੇ ਬਾਬਤ ਉਹਨੇ ਕਿਹਾ ਵੀ ਇਹਦੇ ਸਿਕਿਉਰਿਟੀ ਦੇ ਲਈ, ਨਿੱਜਤਾ ਦੇ ਲਈ, ਨੈਸ਼ਨਲ ਸਿਕਿਉਰਿਟੀ ਨੂੰ ਜਿਹੜਾ ਇਸ ਕੰਪਨੀ ਤੋਂ ਖਤਰਾ ਆ। ਪਰ ਉਹ ਇਹ ਉਸ ਟਾਈਮ ਦੇ ਉੱਤੇ ਦੱਸਣਾ ਭੁੱਲ ਗਿਆ ਵੀ ਉਸਨੇ ਹੁਣ ਤੋਂ ਕਈ ਦਿਨ ਪਹਿਲਾਂ ਤੋਂ ਜਿਹੜੀਆਂ ਕਈ ਮਹੀਨਿਆਂ ਤੋਂ ਉਹਦੀਆਂ ਕੋਸ਼ਿਸ਼ਾਂ ਸੀਗੀਆਂ ਵੀ ਟਿਕਟੌਕ ਨੂੰ ਉਹ ਜਿਹੜਾ ਖਰੀਦ ਲਵੇ, ਵੀ ਜੇ ਖਰੀਦ ਲੈਂਦਾ ਤਾਂ ਫਿਰ ਕੀ ਨੈਸ਼ਨਲ ਸਿਕਿਉਰਿਟੀ ਜਾਂ ਉਸ ਦਾ ਖਤਰਾ ਜਿਹੜਾ ਉਹ ਨਹੀਂ ਸੀ ਬਣਨਾ। ਸੋ ਇਹ ਕੰਪਨੀਆਂ ਬਹੁਤ ਚਲਾਕ ਨੇ, ਇਹਨਾਂ ਕੰਪਨੀਆਂ ਤੋਂ ਜਿਹੜਾ ਵੱਧ ਤੋਂ ਵੱਧ ਖਹਿੜਾ ਤੁਹਾਨੂੰ ਜਿਹੜਾ ਛਡਾਉਣਾ ਪੈਣਾ, ਘੱਟ ਤੋਂ ਘੱਟ ਇਹਨਾਂ ਚੀਜ਼ਾਂ ਦੀ ਜਿਹੜੀ ਆ ਉਹ ਵਰਤੋਂ ਤੁਹਾਨੂੰ ਕਰਨੀ ਪੈਣੀ। ਅਦਰਵਾਈਜ਼ ਓਵਰਆਲ ਜਿੱਦਾਂ ਆਪਾਂ ਪਹਿਲਾਂ ਵੀ ਹੁਣੇ ਗੱਲ ਕਰਕੇ ਹਟੇ ਹਾਂ, ਜਿਹੜੀ ਫੇਕ ਲਾਈਫ ਆ ਨਾ, ਇਹ ਜਿਹੜੀ ਫੇਸਬੁੱਕ ਦੇ ਉੱਤੇ ਅਤੇ ਇੰਸਟਾਗ੍ਰਾਮ ਦੇ ਉੱਤੇ ਇਸ ਨੇ ਜਿਹੜਾ ਬੇੜਾ ਗਰਕੀ ਜਿਹੜਾ ਉਹ ਕਰਨਾ ਆ। ਅਤੇ ਆਪਾਂ ਦੇਖ ਹੀ ਰਹੇ ਵੀ ਕਿੱਦਾਂ ਸੋਸ਼ਲ ਤਾਣਾ ਬਾਣਾ ਹੈ, ਇਸ ਦੇ ਕਰਕੇ ਇਸ ਟਾਈਮ ਪੂਰੀ ਤਰ੍ਹਾਂ ਉਲਝਿਆ ਪਿਆ ਹੋਇਆ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ US ਸੈਂਸਸ ਜਿਹੜਾ ਹੁਣ ਸ਼ੁਰੂ ਹੋ ਚੱਲਾ ਆ, ਹੋ ਵੀ ਰਿਹਾ ਆ, ਆਪਾਂ ਸਾਰਿਆਂ ਨੂੰ ਬੇਨਤੀ ਵੀ ਕਰਦੇ ਹਾਂ ਵੀ ਉੱਥੇ ਆਪਣੀ ਜਿਹੜੀ ਐਥਨੀਸਿਟੀ ਆ, ਸਿੱਖ ਆ, ਪੰਜਾਬੀ ਆ, ਉਹ ਜ਼ਰੂਰ ਭਰੋ। ਇਸ ਤਰ੍ਹਾਂ ਜਿਹੜਾ UK ਤੋਂ ਇੱਕ ਕੇਸ ਆਇਆ, UK ਦੇ ਵਿੱਚ 150 ਗੁਰਦੁਆਰਿਆਂ ਨੇ ਅਤੇ ਹੋਰ ਬਹੁਤ ਸਾਰੀਆਂ ਸਿੱਖਾਂ ਦੀਆਂ ਔਰਗਨਾਈਜੇਸ਼ਨ ਨੇ ਉਹਨਾਂ ਦੀ UK ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੂੰ ਖਾਸ ਕਰਕੇ ਜਿਹੜਾ ਉਹਨਾਂ ਦੀ ਸੈਂਸਸ ਡਿਪਾਰਟਮੈਂਟ ਆ ਸੂ ਕੀਤਾ ਹੈਗਾ। ਉਹਨਾਂ ਦੇ ਮੁਤਾਬਕ ਉਹ ਕਹਿੰਦੇ ਵੀ ਸਾਨੂੰ ਐਜ਼ ਏ ਸਿੱਖ ਨਹੀਂ ਕਾਊਂਟ ਕੀਤਾ ਜਾਂਦਾ। ਉਹਦੇ ਕਰਕੇ ਕੀ ਹੁੰਦਾ ਆ ਵੀ ਸਾਡੇ ਬਹੁਤ ਸਾਰੇ ਜਿਹੜੇ ਬੈਨੀਫਿਟਸ ਹੁੰਦੇ ਆ, ਉਹ ਚਾਹੇ ਹੈਲਥ ਦੇ ਨਾਲ ਆ, ਕੋਈ ਐਜੂਕੇਸ਼ਨ ਦੇ ਨਾਲ ਆ, ਕੋਈ ਲੈਂਗੁਏਜ ਦੇ ਨਾਲ ਆ, ਉਹ ਜਿਹੜੇ ਬੈਨੀਫਿਟਸ ਆ ਸਾਨੂੰ ਨਹੀਂ ਮਿਲਦੇ। ਬਹੁਤ ਸਾਰਿਆਂ ਨੂੰ ਜਿਹੜਾ ਆ ਉਹ ਇੰਡੀਅਨ ਹੀ ਇਨਕਲੂਡ ਕਰ ਲਿਆ ਜਾਂਦਾ ਆ। ਸਰੋਤਿਆਂ ਨੂੰ ਦੱਸਦੀ ਜਾਈਏ, ਇੰਗਲੈਂਡ ਦੇ ਵਿੱਚ ਚੌਥੀ ਜਨਰੇਸ਼ਨ ਦੇ ਜਿਹੜੇ ਸਿੱਖ ਆ ਉਹ ਹੁਣ ਹੋ ਗਏ ਹੈਗੇ ਆ। ਜਿਹੜੇ ਉੱਥੇ ਦੇ ਬੋਰਨ ਆ ਉਹ ਕਹਿੰਦੇ ਵੀ ਅਸੀਂ ਤਾਂ ਜਿਹੜਾ ਹਿੰਦੁਸਤਾਨ ਉਹ ਦੇਖਿਆ ਵੀ ਨਹੀਂ ਹੈਗਾ। ਸੋ ਬਹੁਤ ਸਾਰੇ ਮੁਲਕਾਂ ਤੋਂ ਸਿੱਖ ਉੱਥੇ, ਕੀਨੀਆ ਤੋਂ, ਹੋਰ ਸਿੰਗਾਪੁਰ ਤੋਂ, ਹਾਂਗਕਾਂਗ ਤੋਂ, ਅਫਗਾਨਿਸਤਾਨ ਤੋਂ, ਪਾਕਿਸਤਾਨ ਤੋਂ ਵਸੇ ਹੋਏ ਹੈਗੇ ਆ। ਸੋ ਕਹਿੰਦੇ ਪਈ ਜਦੋਂ ਪਿਛਲੀਆਂ ਸੈਂਸਸ ਹੋਈਆਂ ਸੀ UK ਦੇ ਵਿੱਚ 2011 ਦੇ ਵਿੱਚ, ਹੁਣ ਉਹਨਾਂ ਦੇ ਫਿਰ 2021 'ਚ ਹੋਣੀਆਂ ਆ, ਉਸ ਟਾਈਮ ਦੇ ਉੱਤੇ 4,30,000 ਜਿਹੜੀ ਸਿੱਖਾਂ ਦੀ ਪੋਪੂਲੇਸ਼ਨ ਦੱਸੀ ਗਈ ਸੀ। ਕਹਿੰਦੇ ਅੱਜ ਦੀ ਡੇਟ ਦੇ ਵਿੱਚ ਜਿਹੜੀ ਉੱਥੇ ਦੀ ਸਿੱਖ ਫੈਡਰੇਸ਼ਨ ਆ ਉਹ ਐਸਟੀਮੇਟ ਕਰ ਰਹੀ ਆ ਪਈ 7 ਤੋਂ 8 ਲੱਖ ਐਥਨਿਕ ਸਿੱਖ ਜਿਹੜੇ UK 'ਚ ਰਹਿੰਦੇ ਆ। ਅਤੇ ਸਾਡੀ ਜਿਹੜੀ ਕਾਊਂਟਿੰਗ ਆ ਉਹ ਬਿਲਕੁਲ ਸਹੀ ਹੋਣੀ ਚਾਹੀਦੀ ਆ। ਉਹਦੇ ਬੇਸ ਦੇ ਉੱਤੇ ਜਿਹੜੇ ਗਵਰਨਮੈਂਟ ਦੇ ਜਿੰਨੇ ਵੀ ਬੈਨੀਫਿਟਸ ਹੋਣੇ ਹੈਗੇ ਆ ਉਹ ਇਕੁਅਲੀ ਸਾਰਿਆਂ ਨੂੰ ਜਿਹੜੇ ਆ ਉਹ ਮਿਲਣੇ ਚਾਹੀਦੇ, ਕਿਉਂਕਿ ਸਿੱਖ ਜਿਹੜੇ ਆ ਕਹਿੰਦੇ ਪਈ ਬਹੁਤ ਜਗ੍ਹਾ ਜਿਹੜੀ ਆ ਡਿਸਐਡਵਾਂਟੇਜ ਫੀਲ ਕਰਦੇ ਹੈਗੇ ਆ ਬਿਕੋਜ਼ ਆਫ ਉਹਨਾਂ ਨੂੰ ਇੰਪਲੋਇਮੈਂਟ, ਹਾਊਸਿੰਗ, ਹੈਲਥ ਅਤੇ ਐਜੂਕੇਸ਼ਨ। ਸੋ ਰਾਜਕਨਵੀਰ ਸਿੰਘ ਜੀ, ਮੈਂ ਥੋੜ੍ਹਾ ਜਿਹਾ ਨਾ ਇਹਦੇ ਬਾਰੇ ਆਪਾਂ ਜ਼ਰੂਰ ਡਿਸਕਸ ਕਰਦੇ ਵੀ US ਦੇ ਵਿੱਚ ਜਿਹੜੀ ਸੈਂਸਸ ਹੋਣੀ ਆ, ਕਈ ਸੋਚਦੇ ਵੀ ਲੈ ਜਾ ਰਹੇ ਦਾ ਕੀ ਫਾਇਦਾ, ਆਪਾਂ ਸਿੱਖ ਲਿਖਾਤਾ, ਪੰਜਾਬੀ ਲਿਖਾਤਾ, ਆਪਾਂ ਤਾਂ ਹੁਣ ਅਮਰੀਕਨ ਹੀ ਆ ਇੱਥੇ ਜਾਂ ਇੰਡੀਅਨ ਲਿਖਾਤਾ। ਤੁਸੀਂ ਜਿਹੜੇ ਵੀ ਸ਼ਹਿਰ 'ਚ ਰਹਿੰਦੇ ਆ ਜਰਾ ਸੋਚੋ, ਆਪਾਂ ਐਗਜ਼ਾਮਪਲ ਦਿੰਦੇ ਆ ਸੈਨੋਜ਼ੇ ਦੀ। ਸੈਨੋਜ਼ੇ ਦੇ ਵਿੱਚ ਕਿੱਡੀ ਵੱਡੀ ਪੋਪੂਲੇਸ਼ਨ ਆ ਸਿੱਖਾਂ ਦੀ। ਸੈਨੋਜ਼ੇ ਗੁਰਦੁਆਰਾ ਆ, ਸੈਂਤਾ ਕਲਾਰਾ 'ਚ ਆ, ਮਿਲਪੀਟਸ 'ਚ 2 ਗੁਰਦੁਆਰੇ ਹੈਗੇ ਆ। ਅਤੇ ਜੇ ਤੁਸੀਂ ਆਪਣੀਆਂ ਗਵਰਨਮੈਂਟ ਦੇ ਆਫਿਸਿਸ ਜਾ ਕੇ ਦੇਖੋ, ਸਿਟੀ ਆਫ ਸੈਨੋਜ਼ੇ 'ਚ ਕਿੰਨੇ ਕੁ ਜਿਹੜੇ ਪੰਜਾਬੀ ਆ, ਕਿੰਨੇ ਕੁ ਦਸਤਾਰਧਾਰੀ ਆ, ਕਿੰਨੇ ਕੁ ਸਿੱਖ ਤੁਸੀਂ ਉੱਥੇ ਦੇਖੋਗੇ। ਸੈਨੋਜ਼ੇ ਪੁਲਿਸ ਦੇ ਵਿੱਚ ਹੁਣ ਜ਼ਰੂਰ 8-10 ਪੁਲਿਸ ਆਫੀਸਰਸ ਆ, ਪਰ ਉਹਨਾਂ ਦੇ ਜਿਹੜੇ ਕਾਲਰ ਹੈਗੇ 911 ਯੂਨਿਟ ਲੈਣ ਵਾਲੇ ਸਿਰਫ ਇੱਕੋ ਹੀ ਪੰਜਾਬੀ ਆ ਉੱਥੇ, ਹੈ ਨਾ। ਸੋ ਇਸ ਤਰ੍ਹਾਂ ਤੁਸੀਂ ਫ੍ਰਿਜ਼ਨੋ ਦਾ ਦੇਖ ਲਓ,
ਜੇ ਤੁਹਾਡੀ ਪੋਪੂਲੇਸ਼ਨ 10-12% ਹੈਗੀ, ਯੂਨੀਅਨ ਸਿਟੀ ਇੱਥੇ ਹੈਗਾ, ਤੇ ਤੁਹਾਡੀ ਜਿਹੜੀ ਗਵਰਨਮੈਂਟ ਦੇ ਆਫਿਸਿਸ ਆ ਉੱਥੇ ਵੀ ਤੁਹਾਡਾ ਇਕੁਅਲ ਐਕਸੈਸ ਹੋਣਾ ਚਾਹੀਦਾ, 10 ਤੋਂ 12%, ਚਾਹੇ ਉਹ ਪਲਾਨਿੰਗ ਡਿਪਾਰਟਮੈਂਟ ਆ, ਚਾਹੇ ਉਹ ਪਰਮਿਟ ਡਿਪਾਰਟਮੈਂਟ ਆ, ਚਾਹੇ ਉਹ ਹਸਪੀਟਲ ਆ, ਚਾਹੇ ਉਹ ਪੁਲਿਸ ਆ, ਜਿਹੜੀ ਵੀ ਡਿਪਾਰਟਮੈਂਟ ਉਹਦੇ 'ਚ ਤੁਹਾਡੀ ਪੋਪੂਲੇਸ਼ਨ ਦੇ ਇਕੁਅਲ ਹੀ ਜਿਹੜੀ ਆ ਇੰਪਲੋਇਮੈਂਟ ਹੋਣੀ ਚਾਹੀਦੀ ਹੈਗੀ ਆ। ਪਰ ਉਹ ਹੋਊਗੀ ਕਦੋਂ? ਜਦੋਂ ਪੇਪਰ ਦੇ ਉੱਤੇ ਸ਼ੋ ਹੋਊਗਾ ਵੀ ਭਾਈ ਫ੍ਰਿਜ਼ਨੋ ਦੀ ਪੋਪੂਲੇਸ਼ਨ 5 ਲੱਖ ਆ ਤੇ ਇੱਥੇ ਜਿਹੜੇ ਪੰਜਾਬੀ ਆ ਉਹ 50,000 ਰਹਿੰਦੇ ਹੈਗੇ ਆ। ਤੇ ਜੇ ਆਪਾਂ ਹੀ ਗੁਰਦੁਆਰਿਆਂ 'ਚ ਜਾਂ ਬਾਹਰ ਐਵੇਂ ਦੱਸਦੇ ਰਹੇ ਲੋਕਾਂ ਨੂੰ ਵੀ ਨਹੀਂ ਜੀ ਅਸੀਂ 50,000 ਆ, ਤੇ ਪੇਪਰਾਂ ਦੇ ਵਿੱਚ ਸ਼ੋ ਨਹੀਂ ਹੁੰਦੇ ਹੋਵੇ 2,000, ਤੇ ਫਿਰ ਗੌਰਮੈਂਟ ਕਿੱਦਾਂ ਮੰਨੂਗੀ? ਸੋ ਇਸ ਕਰਕੇ ਜਿੱਥੇ ਜਿੱਥੇ ਵੀ ਰਹਿੰਦੇ ਆ ਉਹ ਆਪਣੀ ਜਿਹੜੀ ਐਥਨੀਸਿਟੀ ਆ ਉਹ ਦੱਸਣੀ ਬਹੁਤ ਜ਼ਰੂਰੀ ਹੈਗੀ। ਸੋ ਇਸ ਵਾਰ ਜਿਹੜੀ ਆਪਣੀ ਜਿਹੜੀ ਮੇਨ ਜਿਹੜੀ ਲੈਂਗੁਏਜ ਦੇ ਉੱਤੇ ਆਪਾਂ ਜੋੜ ਦੇਣਾ ਇਸ ਸੈਂਸਸ ਦੇ ਵਿੱਚ, ਹੌਲੀ ਹੌਲੀ ਜਿਹੜਾ ਆਪਾਂ ਐਥਨੀਸਿਟੀ ਵਾਲੇ ਪਾਸੇ ਨੂੰ ਵੀ ਜਿਹੜਾ ਵਧਾਂਗੇ। ਇਸ ਵਾਰ ਜਿਹੜਾ ਜ਼ੋਰ ਆਪਣਾ ਜਿਹੜਾ ਆ ਪੰਜਾਬੀ ਬੋਲਣ ਵਾਲੀ ਦੇ ਉੱਤੇ ਜਿਹੜਾ ਲਿਖਣਾ ਆ, ਸੋ ਆਪਾਂ ਉਹਦੇ ਵਿੱਚ ਪੰਜਾਬੀ ਲਿਖਣਾ ਆ, ਚਾਹੇ ਕੋਈ ਹਿੰਦੂ ਭਰਾ ਆ, ਚਾਹੇ ਕੋਈ ਮੁਸਲਿਮ ਭਰਾ ਆ, ਚਾਹੇ ਕੋਈ ਸਿੱਖ ਭੈਣ ਭਰਾ ਆ, ਕੋਈ ਵੀ ਆ, ਉਹ ਆਪਣੀ ਜਿਹੜੀ ਬੋਲੀ ਉਹ ਪੰਜਾਬੀ ਲਿਖਾਉਣ, ਤਾਂ ਜੋ ਉਹਨਾਂ ਨੂੰ ਸਹੂਲਤ ਜਿਹੜੀ ਉਸ ਬੋਲੀ ਦੇ ਵਿੱਚ, ਉਸ ਭਾਸ਼ਾ ਦੇ ਵਿੱਚ ਆਪਾਂ ਨੂੰ ਜਿਹੜੀ ਉੱਥੇ ਮਿਲ ਸਕੇ। ਪਿਛਲੀ ਵਾਰੀ ਜਿਹੜਾ ਆਪਣਾ ਬਿੱਲ ਆ ਉਹ ਜੈਰੀ ਬਰਾਊਨ ਨੇ ਰਿਜੈਕਟ ਕਰ ਦਿੱਤਾ ਸੀ, ਸਾਰੇ ਪਾਸਿਓਂ ਜਿਹੜਾ ਹੈ ਯੂਨੈਨਿਮਸਲੀ ਪਾਸ ਹੋਣ ਦੇ ਬਾਵਜੂਦ। ਅਸੈਂਬਲੀ ਚੋਂ ਵੀ ਪਾਸ ਹੋ ਗਿਆ ਸੀ, ਜਿਹੜੇ ਬੇਕਰਸਫੀਲਡ ਦੇ ਅਸੈਂਬਲੀਮੈਨ ਰੂਡੀ ਸੈਲਸ ਉਹ ਬਿੱਲ ਲੈ ਕੇ ਆਏ ਸੀ ਤੇ ਪੰਜਾਬੀ ਨੂੰ ਆਫੀਸ਼ੀਅਲ ਲੈਂਗੁਏਜ ਮੰਨਿਆ ਜਾਵੇ, 12 ਲੈਂਗੁਏਜ ਵੀ ਪੰਜਾਬੀ ਕਾਫੀ ਵੱਡੀ ਗਿਣਤੀ, ਜਿੱਥੇ 3% ਤੋਂ ਵੱਧ ਪੰਜਾਬੀ ਕੋਈ ਵੀ ਬੋਲੀ ਬੋਲਣ ਵਾਲੇ ਨੇ ਵੀ ਉੱਥੇ ਜਿਹੜੀ ਉਸ ਬੋਲੀ ਦੇ ਵਿੱਚ ਸਹੂਲਤ ਜਿਹੜੀ ਆ ਉਹ ਹੋਣੀ ਚਾਹੀਦੀ ਹੈਗੀ। ਸੋ ਉਹ ਵਾਲਾ ਬਿੱਲ ਸੀਗਾ, ਉਹ ਬਿੱਲ ਜਦੋਂ ਅਸੈਂਬਲੀ 'ਚ ਗਿਆ 100% ਮੈਜੋਰਿਟੀ 'ਚ ਪਾਸ ਹੋਇਆ, ਡੈਮੋਕ੍ਰੇਟਸ ਰਿਪਬਲਿਕਨ ਨੇ ਰਲ ਕੇ ਕੀਤਾ, ਸੈਨੇਟ 'ਚ ਪਾਸ ਹੋਇਆ। ਪਰ ਅਨਫੋਰਚੂਨੇਟਲੀ ਜਿਹੜੇ ਗਵਰਨਰ ਜੈਰੀ ਬਰਾਊਨ ਸੀ, ਜਿਹਨੂੰ ਸਭ ਤੋਂ ਜ਼ਿਆਦਾ ਪੰਜਾਬੀ ਸਪੋਰਟ ਕਰਦੇ ਰਿਹਾ ਪਿਛਲੇ ਕਿੰਨੇ ਸਾਲਾਂ ਤੋਂ, ਮੈਂ ਦੇਖ ਰਿਹਾ 20 ਸਾਲਾਂ ਤੋਂ ਫੰਡ ਰੇਜ਼ਿੰਗ ਵੀ ਕਰਦੇ ਆ, ਉਹਦੇ ਆਫਿਸ ਦਾ ਮੇਨ ਇੱਕ ਐਡਵਾਈਜ਼ਰ ਵੀ ਪੰਜਾਬੀ ਸੀ। ਉਹ ਐਂਡ ਤੱਕ ਕਹਿੰਦਾ ਰਿਹਾ ਵੀ ਨਹੀਂ ਜੀ ਉਹਨੂੰ ਸਾਈਨ ਕਰ ਦੇਣਾ, ਤੇ ਐਂਡ ਤੇ ਜਾ ਕੇ ਉਹਨੂੰ ਸਾਈਨ ਨਹੀਂ ਕੀਤਾ ਹੈਗਾ, ਤੇ ਉਹ ਬਿੱਲ ਫਿਰ ਇੱਕ ਤਰ੍ਹਾਂ ਦੇ ਨਾਲ ਗਰਭ ਵਿੱਚ ਚਲਾ ਗਿਆ। ਹੁਣ ਦੁਬਾਰਾ ਕੀ ਫਿਰ ਉਹਦੀ ਸ਼ਾਇਦ ਟਰਾਈ ਕਰਨ, ਕਿਉਂਕਿ ਗੈਬਨ ਨਿਊਸਮ ਨੇ ਵਾਅਦਾ ਕੀਤਾ ਸੀ ਵੀ ਮੈਂ ਤੁਹਾਡਾ ਸਾਥ ਦਊਂਗਾ, ਪਰ ਉਹ ਜਿਹੜੇ ਬਿੱਲ ਨੂੰ ਜਕਾਰਾ ਵਾਲੇ ਹੋਰ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਅੱਗੇ ਲੈ ਕੇ ਆ ਰਹੀਆਂ ਸੀ। ਹੋਪਫੁਲੀ ਉਹਦੇ ਬਾਰੇ ਕੋਈ ਅਪਡੇਟ ਹੋਈ ਆਪਾਂ ਜ਼ਰੂਰ ਦੱਸਾਂਗੇ ਤੁਹਾਨੂੰ। ਜੀ ਬਿਲਕੁਲ, ਜਦੋਂ ਵੀ ਉਹ ਆਇਆ ਤਾਂ ਫਿਰ ਜਦੋਂ ਲਾਸਟ ਟਾਈਮ ਆਪਾਂ ਉਦੋਂ ਕਾਲਸ ਕਰਕੇ ਅਪਰੋਪਰੀਏਸ਼ਨ ਕਮੇਟੀ ਨੂੰ ਜਿੱਦਾਂ ਆਪਾਂ ਫੋਨ ਕਰਕੇ ਆਖਿਆ ਸੀਗਾ ਵੀ ਉਹ ਪਾਸ ਕੀਤਾ ਜਾਵੇ, ਤਾਂ ਉਦੋਂ ਇਸ ਵਾਰੀ ਵੀ ਜਿਹੜਾ ਆਪਾਂ ਦੱਸਾਂਗੇ। ਸੋ ਇਸ ਲਈ ਮੈਂ ਦੱਸ ਰਿਹਾ ਵੀ ਆਪਣੀ ਜਿਹੜੀ ਇਹ ਬੋਲੀ ਦੀ ਉਹਦੇ ਵਿੱਚ ਹੋਊਗੀ ਤਾਂ ਆਪਾਂ ਨੂੰ ਪਤਾ ਹੋਊਗਾ ਵੀ ਕਿੰਨੇ ਜਿਹੜੇ ਆਪਣੇ ਲੋਕ ਇੱਥੇ ਰਹਿੰਦੇ ਨੇ, ਕਿਹੜੀ ਸਿਟੀ 'ਚ, ਕਿਹੜੇ ਕਾਊਂਟੀ 'ਚ ਕਿੰਨੇ ਜ਼ਿਆਦਾ ਲੋਕ ਰਹਿੰਦੇ ਨੇ। ਫਿਰ ਫੋਕੀਆਂ ਗੱਲਾਂ ਮਾਰਨ ਦਾ ਜਿਹੜਾ ਕੋਈ ਗੱਲਾਂ ਨਹੀਂ ਰਹਿ ਜਾਊਗਾ ਵੀ ਆਖੇ ਜੀ ਸਾਡੇ ਇੰਨੇ ਜਾਣੇ, ਆਖੇ ਜੀ ਉਹਨੇ ਜਾਣੇ ਆ। ਸੋ ਇਹ ਚੀਜ਼ਾਂ ਬਹੁਤ ਜਿਹੜੀਆਂ ਜ਼ਰੂਰੀ ਆ, ਅਤੇ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਫਿਰ ਉਹ ਜਿਹੜੇ ਗੌਰਮੈਂਟ ਪ੍ਰੋਗਰਾਮਸ ਆ ਫਿਰ ਉਸ ਹਿਸਾਬ ਦੇ ਨਾਲ ਜਿਹੜੇ ਉਹਨਾਂ ਨੂੰ ਬਣਾਉਣੇ ਪੈਂਦੇ, ਉਸ ਹਿਸਾਬ ਦੇ ਨਾਲ ਉਹ ਕਰਨੇ ਪੈਂਦੇ ਆ ਵੀ ਜਿਹੜੀ ਅਜਿਹੀਆਂ ਬੋਲੀਆਂ ਬੋਲਣ ਵਾਲੇ ਜਾਂ ਅਜਿਹੀ ਐਥਨੀਸਿਟੀ ਵਾਲੇ ਆ ਉਹਨਾਂ ਨੂੰ ਵੀ ਇਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਨਕਲੂਡ ਜਿਹੜਾ ਕੀਤਾ ਜਾਵੇ। ਦੇਖੋ ਜਿਹੜੇ ਹੱਕ ਆ ਉਹ ਖੋਣੇ ਪੈਂਦੇ ਆ, ਕੋਈ ਤੁਹਾਡੇ ਹੱਥ 'ਚ ਨਹੀਂ ਦਿੰਦਾ, ਪਲੇਟਾਂ 'ਚ ਪਾ ਕੇ ਕੋਈ ਹੱਕ ਜਿਹੜਾ ਆ ਉਹ ਨਾ ਕਿਸੇ ਨੇ ਦਿੱਤਾ ਅਤੇ ਨਾ ਹੀ ਕਿਸੇ ਨੇ ਮਿਲਣਾ। ਆਜ਼ਾਦੀਆਂ ਵੀ ਇੱਦਾਂ ਹੀ ਜਿਹੜੀਆਂ ਲੋਕਾਂ ਨੂੰ ਲੈਣੀਆਂ ਪਈਆਂ ਆ। ਸੋ ਇਹ ਬਹੁਤ ਜ਼ਰੂਰੀ ਆ ਵੀ ਆਪਾਂ ਇੱਥੇ ਸਹੂਲਤ ਆ ਵੀ ਆਪਾਂ ਈਜ਼ੀਲੀ ਜਿਹੜਾ ਉਹ ਕਰ ਸਕਦੇ ਹਾਂ। ਤੁਸੀਂ ਦੇਖੋ ਵੀ ਜਦੋਂ ਤੁਹਾਡੇ ਘਰਾਂ 'ਚ ਚਿੱਠੀਆਂ ਆਉਂਦੀਆਂ ਰਾਜਕਨਵੀਰ ਸਿੰਘ ਜੀ, ਚਾਹੇ ਇੰਸ਼ੋਰੈਂਸ ਦੀਆਂ ਜਾਂ ਹੋਰ 10-12 ਲੈਂਗੁਏਜ ਹੁੰਦੀਆਂ, ਉਹ 'ਚ ਮੈਂਡਰਿਨ ਹੁੰਦੀ ਆ, ਸਪੈਨਿਸ਼ ਹੁੰਦੀ ਆ, ਵੀਤਨਾਮੀਜ਼ ਹੁੰਦੀ ਆ, ਸਾਰੀਆਂ ਤੇ ਪੰਜਾਬੀ ਨਹੀਂ ਹੁੰਦੀ, ਰਾਈਟ। ਜੇ ਆਪਣੀ ਕਾਊਂਟਿੰਗ ਹੋਊਗੀ ਤੇ ਉਹਦੇ ਨਾਲ ਉਹਨਾਂ ਨੂੰ ਉਹ ਵੀ ਕਰਨਾ ਪਊਗਾ। ਜੀ ਬਿਲਕੁਲ, ਚੰਗਾ ਹੋਊਗਾ ਆਪਣੇ ਲਈ ਹੀ ਜਿਹੜਾ ਉਹ ਫਾਇਦੇਮੰਦ ਆ, ਕਿਉਂਕਿ ਬਹੁਤ ਸਾਰੇ ਆਪਣੇ ਜਿਹੜੇ ਬਜ਼ੁਰਗ ਨੇ, ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਦਾ ਅੰਗਰੇਜ਼ੀ ਦੇ ਵਿੱਚ ਜਿਹੜਾ ਹੱਥ ਇੰਨਾ ਖੁੱਲ੍ਹਾ ਨਹੀਂ ਹੈਗਾ, ਉਹਨਾਂ ਨੂੰ ਉਹ ਚੀਜ਼ ਜਿਹੜੀ ਉਹ ਸਮਝ ਨਹੀਂ ਆਉਂਦੀ, ਉਹਨਾਂ ਨੂੰ ਟਰਾਂਸਲੇਟਰ ਹਰ ਥਾਂ ਦੇ ਉੱਤੇ ਨਾਲ ਲੈ ਕੇ ਜਾਣਾ ਪੈਂਦਾ, ਸਾਰਾ ਕੁਝ ਹੋਊਗਾ। ਸੋ ਇਹ ਆਪਣੀ ਜਿਹੜੀ ਉੱਥੇ ਜੇ ਐਟਲੀਸਟ ਇਹ ਹੋਊਗਾ ਵੀ ਇਹਨਾਂ ਸਾਰਿਆਂ ਦੇ ਲਈ ਜਿਹੜੀ ਉਹ ਸਹੂਲਤ ਆ ਉਹ ਬਣਦੀ ਆ। ਇਹ ਨਹੀਂ ਆ ਵੀ ਤੁਸੀਂ ਅੰਗਰੇਜ਼ੀ ਨਹੀਂ ਬੋਲ ਸਕਦੇ ਵੀ ਤੁਸੀਂ ਜਿਹੜੇ ਉਹ ਨਾ ਲਿਖੋ। ਦੇਖੋ ਜਿਹੜਾ ਤਾਂ ਅੰਗਰੇਜ਼ੀ ਪੜ੍ਹ ਵੀ ਸਕਦਾ, ਬੋਲ ਵੀ ਸਕਦਾ, ਲਿਖ ਵੀ ਸਕਦਾ, ਉਹਦੇ ਲਈ ਤਾਂ ਵੈਲ ਐਂਡ ਗੁੱਡ ਆਲਰੇਡੀ ਸਾਰਾ ਕੁਛ ਹੀ। ਪਰ ਉਹਨਾਂ ਨੂੰ ਵੀ ਇਹ ਜ਼ਰੂਰ ਬੇਨਤੀ ਆ ਵੀ ਉਹ ਵੀ ਪੰਜਾਬੀ ਹੀ ਲਿਖਣ ਉਦੋਂ ਸੈਂਸਸ ਦੇ ਵਿੱਚ। ਤੁਸੀਂ ਦੇਖੋ ਰੀਜ਼ਨ ਉਹਦੇ ਵਿੱਚ ਇਹ ਆ ਵੀ ਤੁਹਾਡੇ ਆਪਣੇ ਜਿਹੜੇ ਆਂਢੀ ਗੁਆਂਢੀ ਆ, ਜਿਹੜੇ ਆਪਣੇ ਸਾਥੀ ਆ, ਤੁਹਾਡੀ ਆਪਣੀ ਕਮਿਊਨਿਟੀ ਵਾਲੇ ਆ, ਉਹਨਾਂ ਦਾ ਫਾਇਦਾ ਹੋਣਾ ਆ। ਜੇ ਤੁਸੀਂ ਪੰਜਾਬੀ ਲਿਖ ਦੋਗੇ ਤਾਂ ਤੁਹਾਡਾ ਇਸ ਦੇ ਵਿੱਚ ਕੁਛ ਵੀ ਜਿਹੜਾ ਨੁਕਸਾਨ ਨਹੀਂ, ਕੋਈ ਜਾਣਾ ਨਹੀਂ ਆ, ਕਿਉਂਕਿ ਇੰਗਲਿਸ਼ ਤਾਂ ਰਹਿਣੀ ਆ ਜਿਹੜੀ ਤੁਹਾਨੂੰ ਆਲਰੇਡੀ ਸਮਝ ਆਉਂਦੀ ਵੀ ਆ। ਪਰ ਤੁਸੀਂ ਉਹਨਾਂ ਲੋਕਾਂ ਬਾਰੇ ਤੁਹਾਨੂੰ ਸੋਚਣਾ ਪੈਣਾ ਆ
ਜਿਨ੍ਹਾਂ ਨੂੰ ਅਜੇ ਉਹ ਸਮਝ ਨਹੀਂ ਆਉਂਦੀ ਤਾਂ ਆਪਾਂ ਆਪਣੀ ਕਮਿਊਨਿਟੀ ਦਾ ਕਿੱਦਾਂ ਜਿਹੜਾ ਉਹਨਾਂ ਦਾ ਫਾਇਦਾ ਜਿਹੜਾ ਉਹ ਕਰ ਸਕਦੇ ਆ। ਬਿਲਕੁਲ, ਤੁਸੀਂ ਤੀਜੀ ਚੌਥੀ ਜਨਰੇਸ਼ਨ ਦੇ ਸਪੈਨਿਸ਼ ਦੇਖ ਲਓ, ਚਾਈਨੀਜ਼ ਦੇਖ ਲਓ, ਉਹ ਪੰਜਾਬੀ ਆਪਣੀ ਲੈਂਗੁਏਜ ਬੋਲਦੇ ਆ, ਰਾਈਟ। ਸੋ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਇੰਗਲਿਸ਼ ਦੇ ਕੋਈ ਉਲਟਾ, ਇੰਗਲਿਸ਼ ਤਾਂ ਆਪਾਂ ਸਾਰਿਆਂ ਨੇ ਬੋਲਣੀ ਆ, ਅਤੇ ਉਹ ਜਿਹਦੇ ਰਾਹੀਂ ਤੁਸੀਂ ਰੋਟੀ ਪਾਣੀ ਛਕਣਾ ਆ ਉਹ ਤਾਂ ਇੰਗਲਿਸ਼ ਨਾਲ ਹੀ ਬੋਲਣੀ ਪੈਣੀ ਆ। ਪਰ ਜੇ ਤੁਸੀਂ ਪੰਜਾਬੀ, ਜਿਸ ਤਰ੍ਹਾਂ ਹੁਣ ਮੈਂ ਦੇਖਦਾ, ਚਾਹੇ ਕਿਸੇ ਨੂੰ ਇੰਗਲਿਸ਼ ਵੀ ਵਧੀਆ ਵੀ ਆਉਂਦੀ ਹੋਵੇ, ਕਿੰਨੇ ਜ਼ਿਆਦਾ ਤੁਸੀਂ ਸੋਸ਼ਲ ਸਿਕਿਉਰਿਟੀ ਆਫਿਸ ਜਾਂਦੇ ਆ, ਉੱਥੇ ਤੁਹਾਨੂੰ ਪੰਜਾਬੀ ਵਾਲਾ ਬੰਦਾ ਨਹੀਂ ਲੱਭਦਾ। ਸੋਸ਼ਲ ਸਰਵਿਸਿਜ਼ ਡਿਪਾਰਟਮੈਂਟ ਜਿੰਨੇ ਵੀ ਕਾਊਂਟੀ ਦੇ ਆਫਿਸ ਹੁੰਦੇ ਆ, ਉੱਥੇ ਤੁਹਾਨੂੰ ਪੰਜਾਬੀ ਵਾਲਾ ਨਹੀਂ ਲੱਭਦਾ। ਜਦੋਂ ਤੁਹਾਡੀ ਕਾਊਂਟਿੰਗ ਹੋਊਗੀ ਵੀ ਭਾਈ ਇਸ ਕਾਊਂਟੀ ਦੇ ਵਿੱਚ 10% ਪੰਜਾਬੀ ਆ, ਅਤੇ ਉਹਨਾਂ ਨੂੰ ਜਿਹੜੇ ਆਫਿਸ ਦੇ 10% ਇੰਪਲਾਈ ਉਹ ਪੰਜਾਬੀ ਰੱਖਣੇ ਪੈਣਗੇ, ਉਹ ਤੁਹਾਨੂੰ ਪੰਜਾਬੀ 'ਚ ਦੱਸਣਗੇ। ਸੋ ਇਹ ਜਿਹੜਾ ਆ ਬਹੁਤ ਜ਼ਰੂਰੀ ਹੈਗਾ ਜੀ। ਅਤੇ ਅਗਲੀਆਂ ਜਿਹੜੀਆਂ ਆਪਾਂ ਸੈਂਸਸ ਦੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਵਿਸਤਾਰ ਨਾਲ ਵੀ ਜਿਹੜੀਆਂ ਆਪਾਂ ਗੱਲਾਂ ਕਰਦੇ ਰਹਾਂਗੇ। ਮਾਰਚ ਤੱਕ ਜਿਹੜੀਆਂ ਤੁਹਾਨੂੰ ਚਿੱਠੀਆਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਇਸ ਵਾਰ ਔਨਲਾਈਨ ਵੀ ਜਿਹੜਾ ਆ ਇਹਨਾਂ ਦਾ ਜਿਹੜਾ ਹੋਵੇਗਾ, ਸੋ ਸਾਰਾ ਕੁਛ ਆਵੇਗਾ, ਘਰਾਂ 'ਚ ਚਿੱਠੀਆਂ ਵੀ ਆਉਣਗੀਆਂ। ਜਿੱਦਾਂ ਵੀ ਉਹ ਪੂਰਾ ਪ੍ਰੋਸੀਜਰ ਉਹਨਾਂ ਨੇ ਰੱਖਿਆ ਹੋਣਾ ਆ, ਉਹ ਆਪਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਜ਼ਰੂਰ ਦੱਸਾਂਗੇ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਕਰਦੇ ਹਾਂ, ਆਪਾਂ ਜਦੋਂ ਵੀ ਇਮੀਗ੍ਰੇਸ਼ਨ ਦੀਆਂ ਖਬਰਾਂ ਕਰਦੇ ਉਸ ਦੇ ਵਿੱਚ ਆਪਾਂ ਦੱਸਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਅਮਰੀਕਾ ਵਾਲੇ ਆ ਉਹ ਕਹਿੰਦੇ ਨੇ ਵੀ ਜਿਹੜੇ ਤੁਹਾਡੇ ਇਲੈਕਟ੍ਰੋਨਿਕ ਡਿਵਾਈਸਿਸ ਆ ਉਹਨਾਂ ਨੂੰ ਉਹ ਸਰਚ ਕਰ ਸਕਦੇ ਆ। ਪਰ ਇਸ ਦੇ ਖਿਲਾਫ ਜਿਹੜੇ ACLU ਆ ਉਹਨਾਂ ਨੇ ਜਿਹੜਾ ਆ ਕੇਸ ਕੀਤਾ ਸੀਗਾ ਫੈਡਰਲ ਕੋਰਟ ਦੇ ਵਿੱਚ ਵੀ ਸਰਕਾਰ ਦੇ ਕੋਲ ਇਸ ਤਰੀਕੇ ਦਾ ਕੋਈ ਅਖਤਿਆਰ ਨਹੀਂ ਆ ਵੀ ਹਰ ਇੱਕ ਜਾਣੇ ਦਾ ਹੀ ਜਿਹੜਾ ਆ ਉਹ ਇਲੈਕਟ੍ਰੋਨਿਕ ਡਿਵਾਈਸ US ਬਾਰਡਰ ਦੇ ਉੱਤੇ ਜਿਹੜਾ ਉਹ ਸਰਚ ਕਰਨ। ਇਸ ਦੇ ਵਿੱਚ ACLU ਵਾਲਿਆਂ ਨੂੰ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਥੋੜ੍ਹਾ ਜਿਹਾ ਹੌਸਲਾ ਉਹਨਾਂ ਦਾ ਜਿਹੜਾ ਵਧਿਆ ਇਸ ਫੈਸਲੇ ਤੋਂ ਬਾਅਦ 'ਚ। ਕਹਿੰਦੇ ਆ ਵੀ ਉਹਨਾਂ ਦਾ ਹੀ ਜਿਹੜਾ ਇਲੈਕਟ੍ਰੋਨਿਕ ਡਿਵਾਈਸ ਹੁਣ ਇੱਕ ਹਿਸਾਬ ਨਾਲ ਸਰਚ ਕੀਤਾ ਜਾ ਸਕਦਾ ਆ। ਡਿਜੀਟਲ ਕੰਟਰਾਬੈਂਡ ਜਿਹਨੂੰ ਆਖ ਦਿੱਤੇ ਜਾਂਦੇ, ਉਸ ਦੇ ਲਈ ਜਿਨ੍ਹਾਂ ਉੱਤੇ ਸਸਪੀਸ਼ਨ ਹੋਵੇ ਵੀ ਹਾਂ ਵੀ ਇਹ ਬੰਦਾ ਜਾਂ ਇਹ ਔਰਤ ਜਿਹੜੀ ਆ ਕੁਛ ਅਜਿਹੀ ਚੀਜ਼ ਆਪਣੇ ਕੰਪਿਊਟਰ ਦੇ ਵਿੱਚ, ਲੈਪਟਾਪ ਜਾਂ ਫੋਨ ਦੇ ਵਿੱਚ ਉਹਨਾਂ ਦੀ ਜਿਹੜੀ ਉਹ ਹੋ ਸਕਦੀ ਆ। ਸਮੱਸਿਆ ਇਹ ਆ ਹਰਜੋਤ ਸਿੰਘ ਜੀ, ਹਰ ਇੱਕ ਦੇ ਕੋਲ ਇਹ ਆਪਸ਼ਨ ਅਵੇਲੇਬਲ ਨਹੀਂ ਹੁੰਦੀ ਵੀ ਉਹ ਜਾ ਕੇ ਬਾਅਦ 'ਚ ਅਦਾਲਤ ਦੇ ਵਿੱਚ ਜਿਹੜਾ ਸਹਾਰਾ ਲੈ ਕੇ ਅਤੇ ਇਹਨਾਂ ਦੇ ਖਿਲਾਫ ਜਿਹੜਾ ਉਹ ਲੜ ਸਕੇ। ਜੇ ਇਹਨਾਂ ਦੇ ਨਾਲ ਇਸ ਤਰੀਕੇ ਨਾਲ ਧੱਕਾ ਵੀ ਜਿਹੜਾ ਹੋਇਆ ਹੁੰਦਾ ਆ, ਬਹੁਤੇ ਲੋਕ ਇਸ ਗੱਲੋਂ ਵੀ ਜਿਹੜੇ ਡਰ ਜਾਂਦੇ ਆ, ਯਾਰ ਚੱਲ ਕੋਈ ਨਹੀਂ, ਆਪਣੇ ਕੋਲ ਕਿਹੜਾ ਕੁਛ ਹੈਗਾ ਆ, ਜੇ ਉਹਨਾਂ ਨੇ ਦੇਖ ਵੀ ਲਿਆ ਅਤੇ ਤਾਂ ਕੀ ਹੋ ਗਿਆ। ਪਰ ਇੱਥੇ ਇਸ ਚੀਜ਼ ਨੂੰ ਜਿਹੜੀ ਪ੍ਰਾਈਵੇਸੀ ਨਿੱਜਤਾ ਆ ਉਸ ਨੂੰ ਲੈ ਕੇ ਕਾਫੀ ਲੋਕ ਗੰਭੀਰਤਾ ਜਿਹੜੀ ਹੈ ਇਸ ਤਰੀਕੇ ਦੇ ਨਾਲ ਜਿਹੜੀ ਹਰਜੋਤ ਸਿੰਘ ਜੀ ਰੱਖਦੇ ਆ। ਸੋ ਇਹ ਕੇਸ ਜਿਹੜਾ ਉਹ ਚੱਲਿਆ ਸੀਗਾ ਅਤੇ ਇੱਕ ਹਿਸਾਬ ਦੇ ਨਾਲ ACLU ਵਾਲੇ ਕਹਿੰਦੇ ਸੀ ਵੀ ਇਹ ਜਿਹੜੀ 4th ਅਮੈਂਡਮੈਂਟ ਆ ਉਸ ਦੀ ਇਹ ਵਾਇਲੇਸ਼ਨ ਜਿਹੜੀ ਉਹ ਹੈਗੀ ਆ। ਅਲਾਸਾਦ ਅਤੇ ਮਕਲੀਨਨ ਵਰਸਿਸ ਮਕਲੀਨਨ ਕਰਕੇ ਜਿਹੜਾ ਕੇਸ ਆ ACLU ਦੇ ਦੁਆਰਾ ਲੜਿਆ ਗਿਆ ਸੀਗਾ ਜੀ। ਅਗਲੀ ਖਬਰ ਚੱਲੀਏ, ਜਿਹੜੀ ਇਜ਼ਰਾਈਲ ਅਤੇ ਗਾਜ਼ਾ ਦੇ ਦਰਮਿਆਨ ਪਿਛਲੇ 2-3 ਦਿਨਾਂ ਤੋਂ ਕਾਫੀ ਜਿਹੜੀ ਆ ਬਾਰਡਰ ਦਾ ਮਾਹੌਲ ਜਿਹੜਾ ਆ ਖਤਰਨਾਕ ਬਣਿਆ ਹੋਇਆ ਆ। ਇਜ਼ਰਾਈਲ ਵਾਲਿਆਂ ਨੇ ਗਾਜ਼ਾ ਦੇ ਵਿੱਚ ਇੱਕ ਇਸਲਾਮਿਕ ਜਿਹਾਦ ਦਾ ਜਿਹੜਾ ਲੀਡਰ ਸੀ ਉਹਨੂੰ ਮਾਰ ਦਿੱਤਾ ਸੀ। ਉਹ ਤੋਂ ਬਾਅਦ ਗਾਜ਼ਾ ਸਟ੍ਰਿਪ ਤੋਂ 200 ਤੋਂ ਵੱਧ ਜਿਹੜੇ ਰੌਕਟ ਆ ਉਹ ਇਜ਼ਰਾਈਲ ਵੱਲ ਛੱਡੇ ਗਏ ਆ। ਇਜ਼ਰਾਈਲ ਦੀ ਏਅਰ ਸਟ੍ਰਾਈਕ ਨੇ ਬਾਹਾ ਅਬੂ ਅਲ ਅਟਾ 42 ਸਾਲਾਂ ਦਾ ਅਤੇ ਉਹਦੀ ਜਿਹੜੀ ਵਾਈਫ ਆ, ਜਦੋਂ ਘਰ ਦੇ ਵਿੱਚ ਸੁੱਤੇ ਪਏ ਸੀ ਉਹਨਾਂ ਨੂੰ ਜਿਹੜਾ ਮਾਰ ਦਿੱਤਾ, ਅਤੇ ਉਸ ਤੋਂ ਬਾਅਦ ਜਿਹੜੀ ਆ ਇਹ ਰਿਫਟ ਵਧੀ ਹੈਗੀ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਇੱਕ ਹੋਰ ਚਿੰਤਾਜਨਕ ਰਿਪੋਰਟ ਜਿਹੜੀ ਸਾਹਮਣੇ ਆਈ ਆ, FBI ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਹੈ, ਉਹਨਾਂ ਨੇ ਕਿਹਾ ਆ ਇਹ ਪਤਾ ਲੱਗਾ ਆ ਵੀ ਜਿੰਨੀਆਂ ਲੇਟੈਸਟ 16,000 US ਲਾਅ ਇਨਫੋਰਸਮੈਂਟ ਏਜੰਸੀਜ਼ ਆ ਉਹਨਾਂ ਦੇ ਡਾਟੇ ਤੋਂ ਇਹ ਪਤਾ ਲੱਗਾ ਆ ਵੀ ਪਿਛਲੇ 16 ਸਾਲਾਂ ਦੇ ਵਿੱਚ ਜਿਹੜੇ ਵਾਇਲੈਂਟ ਹੇਟ ਕ੍ਰਾਈਮਸ ਆ ਇਸ ਟਾਈਮ ਚਰਨ ਸੀਮਾ ਦੇ ਉੱਤੇ ਪਹੁੰਚੇ ਹੋਏ ਆ। ਕਹਿੰਦੇ ਖਾਸ ਕਰਕੇ ਇਹਨਾਂ ਅਟੈਕਸ ਦੇ ਵਿੱਚ ਜਿਹੜੇ ਪੀੜਤ ਨੇ ਉਹ ਲਟੀਨੋਜ਼ ਨੇ ਅਤੇ ਟਰਾਂਸਜੈਂਡਰ ਪੀਪਲ ਜਿਹੜੇ ਆ ਉਹਨਾਂ ਦੇ ਖਿਲਾਫ ਇਹ ਅਟੈਕ ਵਧੇ ਹੋਏ ਨੇ। ਇਹ ਡਾਟਾ 16,000 ਲਾਅ ਇਨਫੋਰਸਮੈਂਟ ਏਜੰਸੀਜ਼ ਜਿਹੜੀਆਂ ਪੂਰੇ ਮੁਲਕ ਦੀਆਂ ਹੈਗੀਆਂ ਨੇ ਅਮਰੀਕਾ ਦੀਆਂ, ਉਹਨਾਂ ਦੇ ਡਾਟੇ ਤੋਂ ਵਿੱਚੋਂ ਉਹਨਾਂ ਨੇ ਕੱਢਿਆ ਆ। ਕਹਿੰਦੇ ਕ੍ਰਾਈਮਸ ਅਗੇਂਸਟ ਪ੍ਰੋਪਰਟੀਜ਼ ਆ ਉਹ 7,120 ਜਿਹੜੇ ਆ ਉਹਦੇ ਨਾਲੋਂ ਵੱਧ ਕੇ ਜਿਹੜੇ 7,175 'ਤੇ ਪਹੁੰਚੇ ਆ। ਜਿਹੜੇ ਹੇਟ ਕ੍ਰਾਈਮਸ ਲੋਕਾਂ ਦੇ ਖਿਲਾਫ ਆ ਉਹ 4,090 ਤੋਂ ਵੱਧ ਕੇ 4,571 'ਤੇ ਜਿਹੜਾ ਪਹੁੰਚੇ ਆ। 12% ਦਾ ਜਿਹੜਾ ਇਸ ਦੇ ਵਿੱਚ ਵਾਧਾ ਆ ਉਹ ਹੋਇਆ ਆ। ਸੋ ਇਹ FBI ਦੇ ਦੁਆਰਾ ਇਹ ਜਿਹੜੀ ਰਿਪੋਰਟ ਆ ਉਹ ਪੇਸ਼
ਕੀਤੀ ਗਈ ਆ। ਇਹਦੇ ਵਿੱਚ ਰਾਜਕਨਵੀਰ ਸਿੰਘ ਇਹ ਵੀ ਦੱਸਿਆ ਗਿਆ ਵੀ ਜਿਹੜੇ ਸਿੱਖ ਆ ਉਹ ਵੀ ਕਾਫੀ ਹਿੱਟ ਹੋਏ ਹੈਗੇ ਆ ਹੇਟ ਕ੍ਰਾਈਮ ਦੇ ਨਾਲ। ਟ੍ਰਿਪਲ ਇਹਨਾਂ ਸਿੱਖਾਂ ਦੇ ਖਿਲਾਫ ਜਿਹੜੇ ਹੇਟ ਕ੍ਰਾਈਮਸ ਆ ਉਹ ਟ੍ਰਿਪਲ ਹੋਏ ਨੇ ਪਹਿਲਿਆਂ ਦੇ ਮੁਕਾਬਲੇ। ਸੋ ਇਸ ਤਰੀਕੇ ਦੇ ਨਾਲ ਹੋਇਆ 2017 ਚ 20 ਇੰਸੀਡੈਂਟ ਇੱਦਾਂ ਦੇ ਜਿਹੜੇ ਹੋਏ ਸੀਗੇ ਤੇ 2018 ਚ 60 ਇੰਸੀਡੈਂਟ ਜਿਹੜੇ ਹੋਏ ਨੇ। ਸੋ ਇਹ ਬਹੁਤ ਹੀ ਇੱਕ ਖਤਰੇ ਵਾਲੀ ਚਿੰਤਾ ਵਾਲਾ ਜਿਹੜਾ ਇਹ ਵਿਸ਼ਾ ਬਣਿਆ ਆ। ਜਿਹੜੀਆਂ ਗੱਲਾਂ ਲੋਕ ਕਹਿ ਰਹੇ ਸੀ ਕਰਦੇ ਸੀਗੇ ਵੀ ਜਦੋਂ ਤੋਂ ਇਹ ਨਵਾਂ ਰਾਸ਼ਟਰਪਤੀ ਪ੍ਰਸ਼ਾਸਨ ਜਿਹੜੇ ਆਏ ਉਸ ਤੋਂ ਬਾਅਦ ਦੇ ਵਿੱਚ ਹੇਟ ਕ੍ਰਾਈਮਸ ਦੇ ਵਿੱਚ ਵਾਧਾ ਹੋਇਆ ਹੈ। ਬਹੁਤ ਸਾਰੇ ਲੋਕ ਇਸ ਨੂੰ ਅੜਗੌਲਿਆਂ ਜਾਂ ਇਸ ਨੂੰ ਸਾਈਡਲਾਈਨ ਕਰ ਦਿੰਦੇ ਸੀ ਵੀ ਨਹੀਂ ਇਸ ਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ। ਪਰ ਇਹ ਕੁਛ ਆંકੜੇ ਜਿਹੜੇ ਆ ਉਹ ਹੁਣ ਕੋਈ ਡਿਫਰੈਂਟ ਜਿਹੜਾ ਆ ਉਹ ਬਿਆਨ ਜਿਹੜੀ ਚੀਜ਼ ਕਰ ਰਹੇ ਨੇ। ਸੋ ਇਹ ਤੁਸੀਂ ਦੇਖੋ ਵੀ ਆਪਣੇ ਸਿੱਖਾਂ ਦੇ ਖਿਲਾਫ 3 ਗੁਣਾ ਜਿਹੜੇ ਆ ਹੇਟ ਕ੍ਰਾਈਮ ਵਧੇ ਨੇ ਤੇ ਓਵਰਆਲ ਵੱਖ-ਵੱਖ ਕ੍ਰਾਈਮਸ ਦੇ ਵਿੱਚ ਕਿੰਨੇ % ਜਿਹੜਾ ਉਹ ਵਾਧਾ ਆ ਉਹ ਦੇਖਿਆ ਗਿਆ ਹੋਇਆ ਆ। ਸੋ ਇਹ ਸਾਰਿਆਂ ਨੂੰ ਹੀ ਜਿਹੜਾ ਆਪਾਂ ਦੇਖਣ ਵਾਲੀ ਜਿਹੜੀ ਇਹ ਜ਼ਰੂਰਤ ਹੈਗੀ ਹੈ ਵੀ ਕਿਸ ਤਰੀਕੇ ਦੇ ਨਾਲ ਆਪਾਂ ਆਪਣੀਆਂ ਕਮਿਊਨਿਟੀਜ਼ ਨੂੰ ਹੋਰ ਜਿਹੜਾ ਆ ਸੁਰੱਖਿਅਤ ਜਿਹੜਾ ਬਣਾ ਸਕਦੇ ਤੇ ਕਿੱਦਾਂ ਜਿਹੜੀ ਲਾਅ ਇਨਫੋਰਸਮੈਂਟ ਨਾਲ ਮਿਲ ਕੇ ਜਿਹੜਾ ਉਹ ਆਪਾਂ ਕੰਮ ਕੀਤਾ ਜਾ ਸਕੇ ਵੀ ਅਜਿਹੀਆਂ ਚੀਜ਼ਾਂ ਜਿਹੜੀਆਂ ਉਹ ਘਟਣ। ਪਹਿਲੋਂ ਵੀ ਜਿਹੜੀਆਂ ਕਈ ਜਿਹੜੇ ਕਤਲ ਇਸ ਹੇਟ ਕ੍ਰਾਈਮ ਦੇ ਮਾਮਲੇ ਦੇ ਵਿੱਚ ਹੋਏ ਹੁਣ ਤਾਂ ਰੀਸੈਂਟਲੀ ਜਿਹੜਾ ਸੈਂਟਰਲ ਵੈਲੀ ਦੇ ਵਿੱਚ ਇੱਕ ਬਜ਼ੁਰਗ ਨੂੰ ਚਾਕੂ ਮਾਰ ਕੇ ਵੀ ਜਿਹੜਾ ਉਹ ਮਾਰ ਦਿੱਤਾ ਗਿਆ ਸੀਗਾ ਜੀ। ਅਗਲੀ ਖਬਰ ਵੱਲ ਚਲੀਏ। ਜਿਹੜੀ ਗੂਗਲ ਕੰਪਨੀ ਆ ਕਹਿੰਦੇ ਉਹ ਵੀ ਹੁਣ ਫਾਈਨੈਂਸ਼ੀਅਲ ਵਰਲਡ 'ਚ ਐਂਟਰ ਹੋਣ ਜਾ ਰਹੀ ਹੈਗੀ ਆ। ਐਪਲ ਅਤੇ ਫੇਸਬੁੱਕ ਦਾ ਤਾਂ ਸਾਰਿਆਂ ਨੂੰ ਪਤਾ ਹੀ ਸੀ ਵੀ ਇਹ ਹੈਡਿੰਗ ਕਰ ਰਹੇ ਹੈਗੇ ਆ ਫਾਈਨੈਂਸ਼ੀਅਲ ਵਰਲਡ 'ਚ। ਗੂਗਲ ਨੇ ਅੱਜ ਅਨਾਊਂਸ ਕੀਤਾ ਹੈ ਵੀ 2020 ਸੰਨ ਦੇ ਵਿੱਚ ਉਹ ਲੋਕਾਂ ਨੂੰ ਬੈਂਕ ਦੇ ਜਿਹੜੇ ਚੈਕਿੰਗ ਅਕਾਊਂਟ ਆ ਉਹ ਵੀ ਪ੍ਰੋਵਾਈਡ ਕਰਨਾ ਸ਼ੁਰੂ ਕਰ ਦੇਣਗੇ। ਇਸ ਪ੍ਰੋਜੈਕਟ ਦਾ ਨਾਮ ਉਹਨਾਂ ਨੇ ਕੈਸ਼ ਕਰਕੇ ਰੱਖਿਆ ਹੈਗਾ। ਸੋ ਗੂਗਲ ਜਿਹੜੀ ਆ ਉਹਨਾਂ ਨੇ ਇਹ ਵੀ ਪ੍ਰੋਮਿਸ ਕੀਤਾ ਵੀ ਅਸੀਂ ਜਿਹੜਾ ਤੁਹਾਡਾ ਡਾਟਾ ਆ ਉਹ ਕਿਸੇ ਨੂੰ ਨਹੀਂ ਦੇਵਾਂਗੇ। ਪਰ ਜਿਹੜੇ ਗੂਗਲ ਦੇ ਇਸ ਡਿਪਾਰਟਮੈਂਟ ਦੇ ਹੈੱਡ ਸੀਜ਼ਰ ਸੈਨਗੁਪਤਾ ਆ ਉਹ ਕਹਿੰਦੇ ਵੀ ਅਸੀਂ ਜਿਹੜੀ ਬੈਂਕਿੰਗ ਵਰਲਡ ਆ ਉਹਨੂੰ ਡਿਜੀਟਾਈਜ਼ ਕਰਨ ਜਾ ਰਹੇ ਹੈਗੇ ਜੀ। ਅਤੇ ਆਪਾਂ ਹਰਜੋਤ ਸਿੰਘ ਜੀ ਜਿਹੜੇ ਬੀਤੇ ਦਿਨਾਂ ਦੇ ਵਿੱਚ ਆਪਾਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਰੇ ਹੀ ਦੁਨੀਆ ਦੇ ਵਿੱਚ ਜਿਹੜਾ ਉਹ ਮਨਾਇਆ ਗਿਆ। ਕੱਲ੍ਹ ਆਲਮੋਸਟ ਸਾਰੇ ਹੀ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਗੁਰੂ ਘਰ ਸੀਗੇ ਉੱਥੇ ਜਿਹੜੇ ਪ੍ਰੋਗਰਾਮ ਆ ਉਹ ਲਿਖੇ ਗਏ ਅਤੇ ਸਭਨਾਂ ਨੂੰ ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਪੂਰੇ ਵਰਲਡ ਨੂੰ ਪੂਰੇ ਜਗਤ ਨੂੰ ਹੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੀਆਂ ਬਹੁਤ-ਬਹੁਤ ਵਧਾਈਆਂ। ਇੱਕ ਸਾਨੂੰ ਫੇਸਬੁੱਕ ਦੇ ਉੱਤੇ ਸਨੀ ਗਰੇਵਾਲ ਹੋਣਾ ਨੇ ਫੋਟੋ ਜਿਹੜੀ ਖਿੱਚ ਕੇ ਜਿਹੜੀ ਘੱਲੀ ਆ। ਕਹਿੰਦੇ ਨਿਊ ਮੈਕਸੀਕੋ ਦੇ ਵਿੱਚ ਜਿਹੜਾ I-10 ਅਤੇ ਡੈਮਿੰਗ ਸਿਟੀ ਆ ਉਸ ਦੇ ਵਿੱਚ ਜਿਹੜਾ ਇੱਕ ਢਾਬਾ ਆ ਉੱਥੇ ਜਿਹੜੇ ਢਾਬੇ ਵਾਲੇ ਸੀ ਉਹਨਾਂ ਨੇ ਫ੍ਰੀ ਲੰਗਰ ਪੂਰਾ ਦਿਨ ਜਿਹੜਾ ਉੱਥੇ ਚਲਾਇਆ। ਸੋ ਇਹ ਆ ਅਸਲੀ ਜਿਹੜੇ ਗੁਰੂ ਦੇ ਸਿੱਖ ਜਿਹੜੇ ਵਿਦਾਊਟ ਕਿਸੇ ਪ੍ਰਮੋਸ਼ਨ ਵਿਦਾਊਟ ਕਿਸੇ ਗੱਲ ਤੋਂ ਗੁਰੂ ਦੀ ਜਿਹੜੀ ਸਿੱਖਿਆ ਆ ਉਹ ਵੰਡ ਕੇ ਜਿਹੜਾ ਕਰ ਰਹੇ ਸੀ। ਉਹਦੇ 'ਚ ਮੈਂ ਰਾਜਕਨਵੀਰ ਸਿੰਘ ਜੀ ਦੇਖਿਆ ਕਹਿੰਦੇ ਵੀ ਉਹ ਗੋਰੇ ਵੀ ਹੋਰ ਵੀ ਕਾਫੀ ਪ੍ਰਸ਼ਾਦਾ ਛਕ ਰਹੇ ਸੀ ਲੰਗਰ ਆਪਣਾ ਜਿਹੜਾ ਰੈਗੂਲਰ ਉਹਨਾਂ ਦਾ ਹੁੰਦਾ ਹੈਗਾ ਰੈਸਟੋਰੈਂਟ ਦਾ। ਤੇ ਇੱਕ ਗੋਰਾ $20 ਜਿਹੜਾ ਉੱਥੇ ਛੱਡ ਗਿਆ ਤੇ ਜਿਹੜਾ ਉਹਦਾ ਮਾਲਕ ਸੀ ਉਹ ਪਿੱਛੇ ਭੱਜਿਆ ਗਿਆ। ਉਹ ਕਹਿੰਦਾ ਵੀ ਅੱਜ ਦੇ ਦਿਨ ਅਸੀਂ ਟਿਪ ਵੀ ਨਹੀਂ ਲੈਣੀ। ਸੋ ਇਹ ਪ੍ਰਚਾਰ ਹੈਗਾ ਬਹੁਤ ਵਧੀਆ। ਇਹ ਸਾਡੇ ਵੱਲੋਂ ਵੀ ਉਹਨਾਂ ਨੂੰ ਵਧਾਈਆਂ ਬਹੁਤ-ਬਹੁਤ। ਸੋ ਨਾਮ ਤਾਂ ਨਹੀਂ ਸਾਨੂੰ ਪਤਾ ਲੱਗਾ ਪਰ ਜਿਹੜੇ I-10 ਦੇ ਉੱਤੇ ਨਿਊ ਮੈਕਸੀਕੋ ਦੇ ਵਿੱਚ ਜਿਹੜਾ ਇਹਨਾਂ ਦਾ ਇਹ ਢਾਬਾ ਹੈਗਾ ਡੈਮਿੰਗ ਸਿਟੀ ਦੇ ਵਿੱਚ I-10 ਦੇ ਉੱਤੇ ਉੱਥੇ ਜਿਹੜਾ ਉਹਨਾਂ ਨੇ ਇਸ ਤਰੀਕੇ ਨਾਲ ਕੀਤਾ ਹੈ। ਸੋ ਇਹ ਨੇ ਅਸਲੀ ਜਿਹੜੇ ਗੁਰੂ ਦੇ ਐਂਬੈਸਡਰ, ਇਹ ਨੇ ਅਸਲੀ ਜਿਹੜੇ ਸਿੱਖ ਜਿਹੜੇ ਗੁਰੂ ਦੇ ਨਾਮ ਦੇ ਉੱਤੇ ਇਹ ਜਿਹੜਾ ਸਾਰਾ ਕੁਛ ਆ ਉਹ ਕਰ ਰਹੇ ਨੇ। ਬਹੁਤ ਵਧਾਈ ਦੇ ਜਿਹੜੇ ਇਹ ਪਾਤਰ ਨੇ ਤੇ ਉਮੀਦ ਕਰਦੇ ਇਹਨਾਂ ਨੂੰ ਦੇਖ ਕੇ ਹੋਰ ਵੀ ਜਿਹੜੇ ਸਰੋਤਿਆਂ ਨੂੰ ਜਿਹੜੀ ਉਹ ਪ੍ਰੇਰਨਾ ਜਿਹੜੀ ਉਹ ਮਿਲੇਗੀ। ਤੁਸੀਂ ਦੇਖੋ ਇਹ ਮੇਰੇ ਮਨ ਦੇ ਵਿੱਚ ਵਿਚਾਰ ਤਾਂ ਸੀਗਾ ਵੀ ਆਪਣੇ ਸਰੋਤਿਆਂ ਦੇ ਨਾਲ ਆਪਾਂ ਜ਼ਰੂਰ ਸਾਂਝੇ ਕਰਾਂਗੇ ਵੀ ਹੁਣ ਕ੍ਰਿਸਮਸ ਦੇ ਉੱਤੇ ਬਾਕੀ ਸਮਿਆਂ ਦੇ ਉੱਤੇ ਦੇਖੋ ਬਹੁਤ ਲੋਕ ਗਿਫਟ ਦਾ ਆਦਾਨ ਪ੍ਰਦਾਨ ਵੀ ਕਰਦੇ ਆ। ਆਪਾਂ ਜੇ ਆਪਣੇ ਤਿਉਹਾਰਾਂ ਨੂੰ ਆਪਣੇ ਨੌਜਵਾਨਾਂ ਦੇ ਵਿੱਚ ਪ੍ਰਫੁੱਲਿਤ ਕਰਨਾ ਪ੍ਰਚਲਿਤ ਕਰਨਾ ਆ ਤੇ ਆਪਾਂ ਨੂੰ ਅਜਿਹੀਆਂ ਚੀਜ਼ਾਂ ਜੋ ਆਪਾਂ ਕ੍ਰਿਸਮਸ ਤੇ ਬਾਕੀ ਤਿਉਹਾਰਾਂ ਦੇ ਉੱਤੇ ਕਰਦੇ ਹਾਂ ਆਪਣੇ ਇਹਨਾਂ ਪ੍ਰਮੁੱਖ ਤਿਉਹਾਰਾਂ ਦੇ ਉੱਤੇ ਆਪਾਂ ਨੂੰ ਕਰਨੀਆਂ ਚਾਹੀਦੀਆਂ। ਵਿਸਾਖੀ ਹੋਵੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਇਹਨਾਂ ਦੋਨਾਂ ਦੇ ਉੱਤੇ ਤਾਂ ਆਪਾਂ ਨੂੰ ਬਹੁਤ ਲਾਜ਼ਮੀ ਆ ਵੀ ਕੁਛ ਨਾ ਕੁਛ ਇੱਦਾਂ ਦਾ ਜਿਹੜਾ ਕੀਤਾ ਜਾਵੇ ਪਰਿਵਾਰ ਦੇ ਲਈ ਪਰਿਵਾਰ ਦੇ ਨਾਲ ਮਿਲ ਕੇ ਤਾਂ ਜੋ ਸਾਰੇ ਜਾਣੇ ਇਸ ਦੀ ਅਹਿਮੀਅਤ ਆ ਉਸ ਨੂੰ ਆਪਾਂ ਮਹੱਤਤਾ ਨੂੰ ਜਿਹੜੀ ਉਹ ਆਪਾਂ ਸਮਝ ਸਕੀਏ। ਇਹ ਆਪਾਂ ਨੂੰ ਜਿਹੜਾ ਜ਼ਰੂਰ ਪ੍ਰਣ ਕਰਨਾ ਚਾਹੀਦਾ ਆ। ਅਤੇ ਅਜੇ ਵੀ ਕੋਈ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ। ਅਜੇ ਆਪਣੇ ਕੋਲ ਬਹੁਤ ਸਮਾਂ ਹੈਗਾ ਸਾਰਾ ਕੁਛ ਜਿਹੜਾ ਉਹ ਆਪਾਂ ਕਰ ਸਕਦੇ ਹਾਂ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੈ ਕੇ ਚਾਹੇ ਉਸ ਟਾਈਮ ਦੇ ਉੱਤੇ ਹੋਵੇ ਜ਼ਿਆਦਾਤਰ ਲੋਕ ਖੁਸ਼ੀ ਦੇ ਮਾਹੌਲ ਦੇ ਵਿੱਚ ਇੱਦਾਂ ਦੇ ਜਿਹੜੇ ਚੀਜ਼ ਜਿਹੜੇ ਉਹ ਕਰਦੇ ਆ ਉਹਦੇ ਵਿੱਚ ਕੋਈ ਮਾੜਾ ਨਹੀਂ ਕੋਈ ਵੀ ਕਿਸੇ ਟਾਈਮ ਦੇ ਉੱਤੇ ਕਰੇ। ਪਰ ਇਹਨਾਂ ਦੋ ਜਿਹੜੇ ਤਿਉਹਾਰਾਂ ਦੇ ਉੱਤੇ ਕਹਿ ਲਓ ਵੀ ਆਪਣੇ ਧਾਰਮਿਕ ਤਿਉਹਾਰ ਆ ਉਹਨਾਂ ਨੂੰ
ਜਿਹੜਾ ਜ਼ਰੂਰ ਤਰਜੀਹ ਜਿਹੜੀ ਦੇਣੀ ਚਾਹੀਦੀ। ਇੱਕ ਜਿਹੜੇ ਸਿੱਖੀ ਦੇ ਫਾਊਂਡਰ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਜਿਹੜੇ ਗੁਰਪੁਰਬ ਨੂੰ, ਤੇ ਇੱਕ ਜਦੋਂ ਖਾਲਸਾ ਪੰਥ ਜਿਹੜਾ ਉਹ ਸਿਰਜਿਆ ਗਿਆ ਸੀਗਾ, ਵਿਸਾਖੀ ਦਾ ਜਿਹੜਾ ਦਿਹਾੜਾ ਆ, ਉਦੋਂ ਉਸ ਟਾਈਮ ਦੇ ਉੱਤੇ ਆਪਾਂ ਨੂੰ ਕੁਛ ਨਾ ਕੁਛ ਅਜਿਹੇ ਜਿਹੜੇ ਉਪਰਾਲੇ ਆਪਣੇ ਪਰਿਵਾਰਾਂ ਦੇ ਵਿੱਚ ਹੀ ਜਿਹੜੇ ਕਰਨੇ ਪੈਣਗੇ, ਤਾਂ ਜੋ ਜਿਹੜੇ ਆਪਣੇ ਵੀ ਤੇ ਆਪਣੇ ਨੌਜਵਾਨ ਵੀ ਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਦੇ ਬਾਬਤ ਇਸ ਨੂੰ ਜਿਹੜਾ ਆ ਉਹ ਸਮਝ ਸਕਣ, ਤੇ ਇਹਦੇ ਪ੍ਰਤੀ ਜਿਹੜਾ ਉਹਨਾਂ ਨੂੰ ਚਾਅ ਹੋਵੇ ਵੀ ਹਾਂ ਇਹ ਦਿਨ ਆਉਣ ਵਾਲੇ ਆ। ਹੁਣ ਕ੍ਰਿਸਮਸ ਦੇ ਨਾਲ ਚਾਹੇ ਆਪਣਾ ਕੋਈ ਜਿਹੜਾ ਵਾਹ ਵਾਸਤਾ ਨਾ ਹੋਵੇ, ਪਰ ਹਰ ਇੱਕ ਨੂੰ ਜਿਹੜਾ ਉਸ ਦਾ ਜਿਹੜਾ ਇੰਤਜ਼ਾਰ ਰਹਿੰਦਾ। ਸਭ ਨੂੰ ਪਤਾ ਵੀ ਛੁੱਟੀਆਂ ਵੀ ਹੋਣੀਆਂ ਆ, ਗਿਫਟਾਂ ਦਾ ਸੀਜ਼ਨ ਆ, ਕਮਰਸ਼ੀਅਲ ਚਾਹੇ ਉਹ ਪੂਰੀ ਤਰ੍ਹਾਂ ਹੋ ਚੁੱਕਾ ਆ, ਪਰ ਫਿਰ ਵੀ ਲੋਕਾਂ ਨੂੰ ਇਹ ਪਤਾ ਹੈ ਵੀ ਕ੍ਰਿਸਮਸ ਹੈ ਕੀ ਚੀਜ਼ ਹੈਗੀ ਆ। ਸੋ ਆਪਾਂ ਨੂੰ ਵੀ ਕੁਛ ਨਾ ਕੁਛ ਇਸੇ ਪੱਧਰ ਦੇ ਉੱਤੇ ਜਿਹੜਾ ਉਹ ਕਰਨਾ ਚਾਹੀਦਾ ਆ, ਚਾਹੇ 550 ਸਾਲਾਂ ਹੈ, 551 ਹੈ, 500 ਜਿਹੜਾ ਕੋਈ ਵੀ ਹੋਵੇ, ਜਿਹੜਾ ਆਪਾਂ ਨੂੰ ਉਸੇ ਹੀ ਸ਼ਰਧਾ ਭਾਵਨਾ ਦੇ ਨਾਲ ਹਮੇਸ਼ਾ ਹੀ ਜਿਹੜਾ ਉਹ ਮਨਾਉਂਦੇ ਰਹਿਣਾ ਚਾਹੀਦਾ ਆ। ਅਤੇ ਅਜਿਹੇ ਜਿਹੜੇ ਆ ਸਿੰਘਾਂ ਦੀ, ਅਜਿਹੇ ਸਿੱਖਾਂ ਨੂੰ ਅਸੀਂ ਦਾਤ ਦਿੰਦੇ ਹਾਂ, ਸ਼ਾਬਾਸ਼ ਦਿੰਦੇ ਹਾਂ, ਸਲੂਟ ਕਰਦੇ ਹਾਂ, ਅਤੇ ਉਮੀਦ ਕਰਦੇ ਹਾਂ ਵੀ ਇਹਨਾਂ ਨੂੰ ਦੇਖ ਕੇ ਹੋਰ ਵੀ ਲੋਕ ਜਿਹੜੇ ਪ੍ਰੇਰਿਤ ਹੋਣ। ਹਾਂਜੀ, ਸੋ ਇਹਦੇ ਨਾਲ ਹੀ ਆਪਾਂ ਸਰੋਤਿਆਂ ਨੂੰ ਯਾਦ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਆ ਲੈ, ਆ ਸਟੋਰ ਦਾ ਸ਼ੀਸ਼ਾ ਵੀ ਟੁੱਟ ਗਿਆ। ਘਰੇ ਨਿਆਣਿਆਂ ਨੇ ਸ਼ੀਸ਼ਾ ਤੋੜਤਾ ਤੇ ਹੁਣ ਸਟੋਰ ਦਾ ਵੀ ਟੁੱਟ ਗਿਆ। ਉੱਤੋਂ ਗੈਸਟ ਵੀ ਆਉਣੇ ਆ। ਹੁਣ ਸਮਝ ਨਹੀਂ ਆਉਂਦਾ ਏਡੀ ਜਲਦੀ ਕਿੱਦਾਂ ਕਰਾਵਾਂਗੇ ਇਹ ਕੰਮ। ਉਹ ਕੀ ਗੱਲ ਹੋ ਗਈ? ਇੰਨੇ ਗੁੱਸੇ ਵਾਲੀ ਕਿਹੜੀ ਗੱਲ ਆ? ਆਪਾਂ ਕਾਲ ਕਰਦੇ ਆ ਯੂਨਾਈਟਿਡ ਗਲਾਸ ਐਂਡ ਵਿੰਡੋਜ਼ ਵਾਲਿਆਂ ਨਾਲ, ਜੋ ਕਿ 24 ਆਵਰਸ ਐਮਰਜੈਂਸੀ ਸਰਵਿਸ ਦਿੰਦੇ ਆ, ਜਿੱਥੋਂ ਤੁਸੀਂ ਲਗਵਾ ਸਕਦੇ ਹੋ ਪੈਟੀਓ ਡੋਰਸ, ਵਿੰਡੋਜ਼, ਸਿੰਗਲ ਪੇਨ, ਡੂਅਲ ਪੇਨ, ਲੋਏ ਗਲਾਸ, ਟੈਂਪਰਡ ਗਲਾਸ, ਲੈਮੀਨੇਟ ਗਲਾਸ ਅਤੇ ਬਿਗ ਰਿਗਸ ਟਰੱਕ ਵਾਸਤੇ ਵੀ ਗਲਾਸ ਲਾਉਂਦੇ ਆ। ਅਤੇ ਇਹਨਾਂ ਤੋਂ ਤੁਸੀਂ ਖਰੀਦ ਸਕਦੇ ਹੋ ਵਿੰਡਸ਼ੀਲਡ ਵੈਂਟ ਗਲਾਸ ਡੋਰਸ ਅਤੇ ਗਲਾਸ ਵਿੰਡੋ ਰੈਗੂਲੇਟਰ। ਸਟੋਰ ਵਾਸਤੇ ਫਰੰਟ ਗਲਾਸ ਵੀ ਲਗਵਾ ਸਕਦੇ ਹੋ ਅਤੇ ਇਹ ਐਮਰਜੈਂਸੀ ਬੋਰਡ ਅਪ ਵੀ ਕਰਦੇ ਹਨ ਅਤੇ ਸਰਵਿਸ ਦਿੰਦੇ ਹਨ ਸੈਕਰਾਮੈਂਟੋ ਏਰੀਆ ਦੇ ਵਿੱਚ 50 ਮੀਲ ਤੇ ਕਿਤੇ ਵੀ। ਸੋ ਲੋ ਜੀ, ਫਿਰ ਦੇਰ ਕਿਹੜੀ ਗੱਲ ਦੀ ਆ, ਜਲਦੀ ਕਾਲ ਕਰੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਰਿਜ਼ਵਾਨ ਦੇ ਨਾਲ 9162470627 916 247 0627। ਯੂਨਾਈਟਿਡ ਗਲਾਸ ਐਂਡ ਵਿੰਡੋਜ਼ 24 ਆਵਰਸ ਐਮਰਜੈਂਸੀ ਸਰਵਿਸ ਵੀ ਦਿੰਦੇ ਹਨ। ਚਲੋ ਜੀ, ਹੁਣ ਤੁਸੀਂ ਗੱਲਾਂ ਛੱਡੋ ਤੇ ਕਾਲ ਕਰੋ ਯੂਨਾਈਟਿਡ ਗਲਾਸ ਐਂਡ ਵਿੰਡੋਜ਼।